ਇਹਦਾ ਘਰ ਪਰਾਉਣਾ ਆ ਜੇ ਗਲਾਸ ਚ ਬੋਤਲ ਐ ਪਾਉਂਦਾ ਉਹ। ਅੱਜ ਇਦਾਂ ਦਾ ਮਤਲਬ ਹੈ ਇਹਨਾਂ ਦੇ ਤੇ ਡਰੈਸ ਇਦਾਂ ਸਮਝਾਉਂਦੇ ਤੁਸੀਂ ਭਾਈ ਸਿੱਧੇ ਜਾ ਕੇ ਨਾ। ਇਹਦੇ ਵੱਡੇ ਭਰਾ ਨੇ ਤੁਰੇ ਜਾਂਦੇ ਨੇ ਨਾ, ਇੱਕ ਬੰਦੇ ਨੂੰ ਆਵਾਜ਼ ਮਾਰੀ ਤੇ 28 29 ਜਾਣੇ ਓਏ ਉਰੇ ਆਈ। ਇਹਨਾਂ ਦੇ ਮਹੱਲੇ ਚ ਉਸਤਾਦ ਜੀ ਡਰੈਸ ਇਦਾਂ ਦੱਸਦੇ ਆ, ਤੂੰ ਸਿੱਧਾ ਜਾਏਗਾ ਵਾ। ਉਹ ਮਰ ਗਈ, ਉਹ ਲਟ ਗਈ, ਓਏ ਦੰਦ ਕਲੋਜ਼ ਕਰ ਲਗਾ। अस्सलाम वालेकुम नाज़रीन, टी टाइम में खुश आमदीद। ਇਹ ਜਿਹੜਾ ਟੀ ਟਾਈਮ ਹੈ ਇਹਦੇ 'ਚ ਕੁਛ ਨਹੀਂ ਹੋਣਾ, ਟਾਈਮ ਜ਼ਾਇਆ ਹੋਏਗਾ ਲੇਕਿਨ ਜ਼ਾਇਆ ਜ਼ਰੂਰ ਕਰਨਾ ਵਾ, ਸਾਡੀ ਜ਼ਰੂਰਤ ਆ। ਨਹੀਂ ਉਸਤਾਦ ਜੀ, ਕੋਈ ਸਕ੍ਰਿਪਟ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੁਸੀਂ ਵੀ ਇੱਥੇ, ਮੈਂ ਵੀ ਇੱਥੇ। ਨਹੀਂ ਉਸਤਾਦ ਜੀ, ਤੁਸੀਂ ਇਹ ਗੱਲ ਨਾ ਕਰੋ। ਇੱਥੇ ਹੁਣੇ ਵੇਖਿਓ ਸਕ੍ਰਿਪਟਾਂ ਦੀ ਮੈਂ ਦੜੇ ਲਾ ਦਿੰਦਾ ਹੁੰਦਾ ਸਕ੍ਰਿਪਟਾਂ ਦੀ। ਮੈਨੂੰ ਕਿਸੇ ਟਾਈਮ ਨਾ ਮੈਨੂੰ ਆਪਣੇ ਆਪ ਤੇ ਸ਼ੱਕ ਪੈਂਦਾ ਉਸਤਾਦ ਜੀ। ਗੁਲਜ਼ਾਰ ਸਾਹਿਬ ਮੈਨੂੰ ਮੰਨਦੇ, ਆਪਣਾ ਖਲੀਲੁਰ ਰਹਿਮਾਨ ਕਮਰ ਸਾਹਿਬ ਮੈਨੂੰ ਮੰਨਦੇ, ਸਾਰਿਆਂ ਦਾ ਮੈਂ ਇੱਕ ਸਕ੍ਰਿਪਟ ਲਿਖਦਾ। ਮਤਲਬ ਮੈਂ ਰੀਡ ਕਰਨਾ ਵਾ। ਤੇਰੇ ਬੱਚੇ ਤੇ ਨਹੀਂ ਨਾ ਤੈਨੂੰ ਮੰਨਦੇ ਉਸਤਾਦ ਜੀ। ਮੈਂ ਸਕ੍ਰਿਪਟ ਦੀ ਗੱਲ ਛੱਡੋ, ਮੈਨੂੰ ਰੌਲਾ ਇੱਕ ਬਣਿਆ ਕਿ ਮੈਂ ਕਹਿੰਦਾ ਜਿਹੜਾ ਸ਼ਾਦੀਆਂ ਦੇ ਸਿਸਟਮ, ਵਿਆਹ ਸ਼ਾਦੀਆਂ ਦਾ, ਵਿਆਹ ਸ਼ਾਦੀ ਹੁੰਦੀ ਜੀ ਹੁੰਦੀ ਇੱਧਰਲੀ ਸਾਈਡ ਤੇ ਵੀ ਹੁੰਦੀ ਹੈ ਜੀ ਹੁੰਦੀ, ਸਾਡੇ ਵੀ ਹੁੰਦੀ ਸਰ। ਅੱਛਾ, ਉਹ ਜ਼ਬਰਦਸਤੀ ਸ਼ਾਦੀ ਔਰ ਇੱਕ ਜਾਣੀ ਸ਼ਾਦੀ ਬਿਲ ਜਬਰ ਤੇ ਸ਼ਾਦੀ ਬਿਲ ਰਜ਼ਾ, ਇਹਨਾਂ ਦੋਵਾਂ 'ਚ ਇਹ ਅੱਜ ਤੁਹਾਡੇ ਹਿਸਾਬ ਨਾਲ ਕਿਤੇ ਕੋਈ ਫਰਕ ਹੈ ਜਾਂ ਉਦਾਂ ਹੀ ਆ? ਹਾਂਜੀ, ਗੱਲ ਇਹ ਹੈ ਕਿ ਇਸ ਗੱਲੋਂ ਫਰੀਦ ਬਹੁਤ ਨੈਸ਼ ਆ। ਮੇਰੇ ਜ਼ਿਹਨ 'ਚ ਸੀ, ਮੈਂ ਕਿਹਾ ਕੋਈ ਟੌਪਿਕ ਨਹੀਂ ਹੈਗਾ, ਕੋਈ ਗੱਲਬਾਤ ਨਹੀਂ ਹੈਗੀ, ਲੇਕਿਨ ਉਹਨੇ ਗੱਲ ਐਸਾ ਪੁਆਇੰਟ ਤੋੜ ਲਿਆ ਕਿ ਵੀ ਹੁਣ 20 ਮਿੰਟ ਤੇ ਮੈਂ ਹੀ ਮੇਰੇ ਹੀ ਬੰਨੇ ਹੋਣੇ। ਲਓ ਜੀ, ਸਾਰੀ ਗੱਲ ਇਹ ਹੈ ਕਿ ਕੀ ਪੁੱਛਿਆ ਤੂੰ? ਸ਼ਾਦੀ ਬਿਲ ਰਜ਼ਾ, ਸ਼ਾਦੀ ਬਿਲ ਜਬਰ। ਮੈਨੂੰ ਨਹੀਂ ਪਤਾ। ਲਓ ਜੀ, ਮੇਰੀ ਗੱਲ ਸੁਣੋ, ਤੁਸੀਂ ਇਹ ਕਿਹਾ 20 ਮਿੰਟ ਮੇਰੇ ਬੰਨੇ, ਉਹ ਕਿੱਥੇ ਨੇ? ਬਸ 20 ਮਿੰਟ ਤੋਂ ਬਰਾਦ ਇਹ ਹੈ ਕਿ ਨਾਜ਼ਰੀਨ, ਮੈਂ ਤਾਂ ਕਹਿੰਦਾ ਇਹ ਜਿਹੜਾ ਸ਼ੋਅ ਨਾ ਇਹ 15-20 ਮਿੰਟ ਦਾ ਕਰ ਲਓ, ਤੁਹਾਡੇ ਕੋਲ ਨਹੀਂ ਹੋਣਾ ਹੈ। ਹਾਂ ਜੀ, ਤੁਸੀਂ ਕਿੱਦਾਂ ਦੀ ਗੱਲ ਕਰਨ? ਨਹੀਂ, ਤੂੰ ਮੇਰੇ ਤੇ ਭਾਰ ਪਾ ਕੇ ਸ਼ੋਅ ਕੋ ਕਢਾਉਣੇ ਆ। ਨਹੀਂ ਤੁਹਾਡਾ ਹੈ, ਮੈਨੂੰ ਇੱਕ ਸਵਾਲ ਕਰਕੇ ਤੂੰ ਬਹਿ ਜਵੇਂ ਕੋ ਮੈਨੂੰ ਲਾ ਦੇਵੇ ਤੂੰ ਮਜ਼ਦੂਰੀ ਤੇ। ਨਹੀਂ ਮੈਂ ਤੂੰ ਕਰਨਾ ਗੱਲ, ਤੂੰ ਦੱਸ ਨਾ ਵੀ ਸ਼ਾਦੀ ਬਿਲ ਜਬਰ ਚ ਬਿਲ ਨਿਕਾਹ ਚ ਕੀ ਫਰਕ ਆ? ਦੇਖੋ ਕੱਲੇ ਹਮੇਸ਼ਾ ਕੱਲੇ ਕੋ ਪੁੱਛੋ ਨਾ। ਸ਼ਾਦੀ ਬਿਲ ਜਬਰ ਚ ਬਿਲ ਨਿਕਾਹ ਬਿਲ ਲਾਦਨ ਚ ਕੀ ਫਰਕ ਆ ਦੱਸ ਦੇ। ਏਦਾਂ ਨਹੀਂ ਹੁੰਦਾ। ਮੇਰਾ ਮਤਲਬ ਸ਼ਾਦੀ ਬਿਲ ਜਬਰ ਤੋਂ ਵੀ ਕਿਸੇ ਨੂੰ ਜਬਰੀ ਸ਼ਾਦੀ ਦਾ ਕਹਿ ਦੇਣਾ। ਆਹੋ, ਠੀਕ ਹੈ, ਭਾਈ ਜ਼ਬਰਦਸਤੀ ਤੋਂ ਪੈ ਕੇ ਵੀ ਚੱਲ ਕਰ। ਹਾਂਜੀ, ਇਹ ਗੱਲ ਜਿਹੜੀ ਆਪਾਂ ਟ੍ਰੈਫਿਕ ਦੀ ਗੱਲ ਇੱਕ ਦਿਨ ਕਰਨ ਦੇ ਸੀ ਨਾ, ਉਹ ਇੱਕ ਉਹਨਾਂ ਟਰੈਕ ਲਿਖਿਆ ਹੁੰਦਾ ਉਹਦੇ, ਜਿਹੜੇ ਤੁਸੀਂ ਦਿੱਤੇ ਨਾ, ਉਹਦੇ ਤੇ ਲਿਖਿਆ ਹੁੰਦਾ ਜਬਰਨ ਸੀਦਾ ਰਹੇ। ਜਬਰਨ ਯਾਨੀ ਇਹ ਜ਼ਰੂਰੀ ਆ, ਜਬਰ ਵਾ ਤੁਹਾਡੇ ਤੇ, ਤੁਸੀਂ ਆਪਣੇ ਆਪ ਤੇ ਜਬਰ ਕਰਕੇ ਐਸ ਲਾਈਨ ਚ ਰਹਿਣਾ। ਇਸੇ ਤਰ੍ਹਾਂ ਇੱਕ ਲਾਈਨ ਆ ਕਿ ਸ਼ਾਦੀ, ਮੈਂ ਅੱਜ ਤੱਕ ਕਿਤੇ ਨਹੀਂ ਪੜਿਆ ਲਿਖਿਆ ਜਬਰਨ ਸੀਦਾ ਰਹੇ। ਹੈਗਾ ਲਿਖਿਆ। ਕਿੱਥੇ ਜੀ ਲਿਖਿਆ ਇੰਗਲਿਸ਼ ਚ ਲਿਖਿਆ ਹੁੰਦਾ JBTR2 ਜਬਰਨ। ਜਬਰਨ ਦੱਸੋ। ਇੰਗਲਿਸ਼ ਦਾ ਐਕਸਪਰਟ ਉਸਤਾਦ। ਅੱਲਾਹ ਤੇ ਕੋਈ ਲਫ਼ਜ਼ ਨਹੀਂ ਹੈ। ਸਾਰੇ ਭਰਾ ਗੋਰੇ ਨੇ, ਇਹ ਹੀ ਏਸ਼ੀਆਈ ਹੋਇਆ ਬਸ। ਬਸ ਜੀ, ਉਹ ਵੀ ਚੀਨ ਲੈ ਕੇ ਆਈ ਸੀ ਨਾ ਤੇ ਮੈਨੂੰ ਛੋਟੇ। ਔਰ ਜਿਸ ਤਰ੍ਹਾਂ ਇੱਥੇ ਲਿਖਿਆ, ਤੁਸੀਂ ਇਹ ਕਹਿੰਦੇ ਉੱਥੇ ਇਹ ਵੀ ਲਿਖਿਆ ਹੁੰਦਾ ਯਕਸਾਂ ਦਰਮਿਆਨ ਮੇਰੇ। ਹੈ ਯਕਸਾਂ ਦਰਮਿਆਨ ਮੇਰੇ, ਇਦਾਂ ਵੀ ਉਹ ਕਿਤੇ ਨਹੀਂ ਮੈਂ ਅੱਜ ਤੱਕ ਪੜਿਆ। ਯਕਸਾਂ ਦਰਮਿਆਨ में रहे, यार आजी जबरन साइड पे रहे, अच्छा इत्तेफाकन मुड़ जाए, हाँ साथी तौर पे रुक जाए, आहो अंदाजन चलाए, बिला शोभा रोक ले। बैठे मुंह ये किहड़ी ट्रैफिक आ, कहंदा अंदाजन रोक ले। फिर वक्त झटके से बचे। गुनगुनाती सड़कें, बोलते सिग्नल, आहो यार इशारों को भांपे। बड़े किहड़ी बैठ एडी किते लखनऊ च किदां लिखिया होएगा? नहीं नहीं लखनऊ, हाँ लखनऊ। लै भी तेरा शो ठीक कर देना मैं, फरीद दा मैं शो ठीक करता लो जी। लखनऊ च इशारे किदां लिखे होणगे? सब्ज रंग की ताबनाकी पर चलना शुरू करें। ताबना की हाँ नहीं, इल्तमास है कि दस्ते यमीन में रहे। ਯਮੀਨ ਸੱਜੇ ਹੱਥ ਲਿਖਿਆ। ਸਿੰਪਲ ਲਿਖਿਆ ਹੋਣਾ, ਖੁਦਾਰਾ ਪਾਏ ਚਲੇ। ਸਾਜੀ ਇਦਾਂ ਲਿਖਿਆ ਹੁੰਦਾ, ਤੁਸੀਂ ਇਸ਼ਾਰੇ ਪੜ੍ਹੇ ਨਹੀਂ ਹੈਗੇ ਕਿ आगे खतरनाक चट्टान है। हाँ जी ये मैंने पता वा। दस्ते दराज अपना दाएं रखे। ले दस्ते दराज जी ये होता वा, दस्ते दराज साइड पे रखे, यानी लंबे हाथ अपने। ओ बस कर दे, दस्ते दराज
गुलछड़े उड़ाने से परहेज करें। ਨਾ ਗੁਲਸ਼ਰੇ ਇਹ ਟ੍ਰੈਫਿਕ ਦੇ ਸਿਗਨਲ ਇਦਾਂ हाँ ਜ਼ੈਬਰਾ ਕ੍ਰਾਸਿੰਗ ਤੇ ਲਿਖਿਆ ਹੋਣਾ ਸੀ ਜੰਗਲੀ ਜਾਨਵਰੋਂ ਕੀ ਗੁਜ਼ਰਗਾ। ਨਹੀਂ ਹਾਂ ਯਾਰ ਇਦਾਂ ਲਿਖਿਆ ਹੁੰਦਾ। ਔਰ ਦੂਸਰਾ ਉਸਤਾਦ ਜੀ ਇਹ ਤੁਸੀਂ ਉਹ ਠੋਸ ਉਰਦੂ ਚ ਨਹੀਂ ਕੀਤੇ ਹੈਗੇ। ਤੁਸੀਂ ਇਹ ਲਿਖਿਆ ਵਾ ਵੀ ਸੱਜੇ ਮੁੜ ਜਾਏ, ਯਾਨੀ ਤੁਸੀਂ ਇਦਾਂ नहीं नहीं नहीं, दाएं मुड़े बाएं मुड़े और इशारे ਦਾ ਹੁੰਦਾ ਵੀ ਇੱਧਰ ਮੁੜ ਜੇ। ਦਾएं ਮੁੜੇ ਬਾएं ਮੁੜੇ ਨਹੀਂ ਭਾਈ ਨੇ ਦਾएं ਮੁੜੇ ਬਾएं ਮੁੜੇ ਨਹੀਂ, ਇਸ਼ਾਰੇ ਦੱਸਦੇ ਨੇ ਹਾਂਜੀ ਕਿ ਇੱਥੇ ਤੁਸੀਂ ਬ੍ਰੇਕ ਨਹੀਂ ਮਾਰ ਸਕਦੇ, ਹਾਂ ਇੱਥੋਂ ਤੁਸੀਂ ਜਲਦੀ ਲੰਘ ਜਾਓ, ਇੱਥੋਂ ਤੁਸੀਂ ਮੁੜ ਜਾਓ, ਇੱਧਰੋਂ ਮੁੜਨਾ ਮਨਾ ਵਾ। ਇਹ ਇਸ਼ਾਰੇਬਾਜ਼ੀਆਂ ਨੇ। ਨਹੀਂ ਉਹ ਤੁਸੀਂ ਮੈਂ ਕਿਹਾ ਉਹ ਪੜੇ ਨੇ, ਅਸੀਂ ਤੇ ਪੜੇ ਨੇ। ਯਾਨੀ ਜਿਵੇਂ ਪਿੱਛੇ ਉਹਨਾਂ ਲਿਖਿਆ ਹੁੰਦਾ ਕਿ ਪੁਸ਼ਤ ਪਨਾਹ ਆने वाले को सबकत दी जाए। ਵਾਹ ਵਾਹ ਵਾਹ। वसल की रात में स्पीड आहिस्ता रखें। ले ਹਾਂ ਸਫਰੇ ਹਿਜਰਾਂ ਸੇ ਗੁਰੇਜ਼ ਕਰੇ, ਆਹੋ ਇਦਾਂ ਦੀ ਗੱਲ ਲਿਖੀ ਹੁੰਦੀ ਆ। ਬਾਰਿਸ਼ ਦਾ ਉਹਨਾਂ ਨੇ ਲਿਖਿਆ ਹੁੰਦਾ ਵਾ ਯਾਰ, यहाँ पे वो तिल मिलाती हुई जमीन है जरा आहिस्ता चले। हाँ ਵਾਹ ਵਾਹ। ਹਾਂ ਇਹ ਸਹੀ ਗੱਲ ਉਸਤਾਦ ਜੀ ਨੇ ਦਿੱਤੇ ਨੇ ਸਿੱਧੇ ਸਿੱਧੇ। ਮੈਂ ਦੱਸਣਾ ਇੱਕ ਠੋਸ ਜਿਹੜੀ ਜੈਨੂਇਨ ਉਰਦੂ ਸੀ ਨਾ ਉਹ ਵਾਲੇ ਉਹਨਾਂ ਨੇ ਦਿੱਤੇ ਸਾਨੂੰ ਸਵਾਲਾਤ। ਤੇ ਉਹ ਮੈਂ ਗੱਲ ਕਰਨ ਦੇ ਸੀ ਕਿ ਉਸਤਾਦ ਜੀ ਸ਼ਾਦੀ ਜਿਹੜੀ ਜਬਰਨ ਸ਼ਾਦੀ ਨਾ ਇਸੇ ਤਰ੍ਹਾਂ गुंचा दहन से बच के गुजरे। ਓਏ 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 हाँ ਕਮ ਰਫਤਾਰ ਜ਼ੀਸਤ ਆਸਾਨ। हाँ ਯਾਰ ਆਪ ਭਾਵੇਂ ਲੱਗ ਜਾਵੇ ਤਖਯਲ ਮੇ ਰਹੇ। हाँ ਤਖਯਲ ਮੈਂ अपने तखय्युल का इज्तनाब करें। ਆਹ ਰਾਹ ਰਵੀ ਮੈਂ ਗੁਲਗੂ ਪਾੜਾ ਨਾ ਕਰੇ। हाँ ਆਹੋ ਇਦਾਂ ਦੇ ਇਸ਼ਾਰੇ ਹੋਣੇ ਚਾਹੀਦੇ ਸੀ। ज़ारों कतार चलते जाएं। ਜ਼ਾਰੋ ਕਤਾਰ ਆ ਵੀ ਕਤਾਰ ਬਣ ਕੇ ਜ਼ਾਰ ਪਿਛਲੇ ਦੋ ਜਣੇ ਤੇ ਅੱਗੇ ਕਤਾਰ ਜ਼ਾਰੋਂ ਕਤਾਰ ਯਾਨੀ ਲਾਈਨ ਬਣਾ ਕੇ ਜਾਓ। ਪਲਾਨ ਬਣਾ ਗਿਆ ਬੜਾ ਬਿੱਲੋ ਦੇ ਅੱਛਾ। ਘਰ। ਹਾਂ ਬਿੱਲੋ ਦੇ ਘਰ। ਔਰ ਦੂਸਰਾ ਇਹ ਜਿਹੜੇ ਹੁਣ ਪਾਕਿਸਤਾਨੀ ਜਿਹੜੇ ਨੇ ਉਹ ਤੇ ਬੜੇ ਸਿੱਧੇ ਸਿੱਧੇ ਕਰ ਦਾएं ਮੁੜੇ ਬਾएं ਮੁੜੇ ਆਗੇ ਪਹਾੜੀ ਹੈ ਫਿਸਲਣ ਹੈ ਬਸ ਇੰਨੀ ਗੱਲ ਲਿਖੀ। ਨਹੀਂ ਨਹੀਂ ਨਹੀਂ, ਸਾਰਾ ਕੁਝ ਹੈਗਾ ਵਾ। ਸਾਡੇ ਅਮਲ ਨਹੀਂ ਹੁੰਦਾ, ਸਾਰਾ ਕੁਝ ਹੈਗਾ ਭਾਈ ਨਾ ਪੂਰਾ। ਤੂੰ ਕੀ ਸਮਝਦਾ ਪਾਕਿਸਤਾਨ ਆਲ ਫॉल ਹੀ ਬਣਿਆ ਐਵੇਂ? ਅਮਲ ਨਹੀਂ ਹੋ ਰਿਹਾ। ਕਾਨੂੰਨੀ ਤੌਰ ਤੇ ਹਰ ਚੀਜ਼ ਲਿਖੀ ਆ ਭਾਈ ਨਾ। ਲਿਖੀ ਸੱਚ ਗੱਲ ਜੀ ਇੱਕ ਲਿਖਿਆ ਹੁੰਦਾ ਆਗੇ ਖਤਰਨਾਕ ਮੋੜ ਹੈ, ਇੱਕ ਲਿਖਿਆ ਹੁੰਦਾ ਆਗੇ ਇੰਤਹਾਈ ਖਤਰਨਾਕ ਮੋੜ। ਇਹ ਉਹ ਹੀ ਹੈ ਜਿਹੜਾ ਕਿ ਯਾਰ ਅਸੀਂ ਹੋਰ ਪੜਿਆ ਉੱਥੇ ਲਿਖਿਆ ਸੀ ਸਾਡੇ ਇੱਥੇ ਸਾਨੂੰ ਸਾਡੇ ਬੋਰਡ ਹੋਣੇ ਚਾਹੀਦੇ ਵੱਡੇ, ਕਿਉਂਕਿ ਅਸੀਂ ਸਾਡੀ ਟ੍ਰੈਫਿਕ ਬਹੁਤ ਜੀ ਆਲ ਫॉल ਆ। ਸਾਡੇ ਬੋਰਡ ਲਿਖਿਆ ਹੋਣਾ ਚਾਹੀਦਾ ਕਿ ਅੱਗੇ ਖਤਰਨਾਕ ਮੋੜ ਹੈ, ਮੈਂ ਤਾਂ ਕਹਿੰਦਾ ਮੋੜ ਲਾ। ਉਹ ਵੀ ਅੱਗੇ ਲਿਖਿਆ ਜੇ ਨਹੀਂ ਮੋੜਨਾ ਤੇ ਬੇਟਾ ਘਰਦਿਆਂ ਦਾ ਖਿਆਲ ਕਰ, ਸਾਈਡ ਤੋਂ ਹੋ ਕੇ ਆਰਾਮ ਨਾਲ ਬ੍ਰੇਕ ਮਾਰ ਕੇ ਪਹਿਲੇ ਦੇਖ ਲਈ। ਇਹ ਲਿਖਿਆ ਹੋਣਾ ਇਹ ਸਾਰਾ ਲਿਖਿਆ ਹੋਣਾ ਚਾਹੀਦਾ। ਤੁਸੀਂ ਪਹਿਲੇ ਗੱਡੀ ਸਾਈਡ ਤੇ ਲਾ ਕੇ ਸਿਰਫ ਅੱਗੇ ਖਤਰਨਾਕ ਮੋੜ ਹੈ ਤੇ ਬਾਰੇ ਪੜ ਰਹੇ ਸਾਰਾ ਦਿਨ। ਉਹ ਤੁਹਾਡਾ ਦਿਲ ਕਰੇ ਉਹਨੇ ਵੀ ਲਿਖਿਆ ਹੋਵੇ ਕਿ ਤੇਰੀ ਵਾਲਦਾ ਪਤਾ ਨਹੀਂ ਹਯਾਤ ਆ, ਨਹੀਂ ਹਯਾਤ, ਅਗਰ ਹਯਾਤ ਆ ਤੇ ਉਹਦਾ ਕੁਝ ਖਿਆਲ ਕਰ। ਹਾਂ ਕਸਮਾਂ ਉਹਨੇ ਲਿਖੀਆਂ। ਪੂਰਾ ਸਕ੍ਰਿਪਟ ਲਿਖਿਆ ਹੋਵੇ, ਤੈਨੂੰ 2 ਘੰਟੇ ਉਨੀ ਦੇਰ ਜੋ ਬਾਅਦ ਦੇ ਵਿੱਚ ਸਭ ਤੋਂ ਥੱਲੇ ਲਿਖਿਆ ਹੋਵੇ ਕਿ ਮੋੜ का काम मुकम्मल हो चुका है, ਹੁਣ ਜਿੱਦਾਂ ਮਰਜ਼ੀ ਜਾ। ਉੱਤੇ ਲਿਖਿਆ ਜਿੱਦਾਂ ਮਰਜ਼ੀ ਜਾਓ। ਨਹੀਂ ਐਂਡ ਤੇ ਲਿਖਿਆ ਹੋਵੇ। ਅੱਛਾ ਐਂਡ ਤੇ ਤੁਹਾਨੂੰ ਲਿਖਿਆ ਪਤਾ ਮੈਂ 2.5 ਘੰਟੇ ਨੂੰ ਇੱਥੇ ਬੰਨ ਲਿਆ ਹੁਣ। ਸਹੀ ਗੱਲ। ਨਹੀਂ ਉਹ ਤੁਸੀਂ ਹੋਰ ਦਿੱਤਾ। ਅਸੀਂ ਜਿੱਥੇ ਪੜਿਆ ਨਾ ਉਹਨਾਂ ਨੇ ਲਿਖਿਆ ਸੀ ਕਿ ਅੰਬਰੀ ਆਂਖੋਂ ਵਾਲੇ ਮਸਾਫਤ ਬੈਨ ਮਸਾਫਤ ਕੁਬਰਾ ਰੱਖੇ। ਓਏ 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 ਨਹੀਂ ਇਹ ਕਿੱਥੇ ਲਿਖਿਆ? ਕੋਲੇ ਪਾਉਂਦੇ ਓ ਯਾਰ ਤੈਨੂੰ ਨਹੀਂ ਪਤਾ ਮਿੱਠੇ ਕੀ ਕਰਨਾ ਫਾਸਲਾ ਜ਼ਿਆਦਾ ਰੱਖੇ। ਫਾਸਲਾ ਜ਼ਿਆਦਾ ਰੱਖੇ ਤਾਂ ਉਹਨੂੰ ਮਸਾਫਤ ਕੁਬਰਾ ਵੀ ਜ਼ਿਆਦਾ ਫਾਸਲਾ ਰੱਖੋ ਯਾਰ ਤੁਸੀਂ। ਯਾਰ ਜੇ ਪੰਜਾਬੀ ਚ ਲਿਖੇ ਹੋਣ, ਪੰਜਾਬ ਚ ਪੰਜਾਬੀ ਚ ਲਿਖੇ ਹੋਣੇ ਚਾਹੀਦੇ ਆ। ਆਹੋ ਤੇ ਉੱਥੇ ਲਿਖਿਆ ਹੋਣਾ ਸੀ ਸੱਜੇ ਵੜ। ਨਹੀਂ ਨਹੀਂ ਉੱਥੇ ਲਿਖਿਆ ਹੁੰਦਾ ਮੈਂ ਤਾਂ ਕਹਿੰਦਾ ਹਾਲੇ ਵੀ ਉੱਤੋਂ ਦੀ ਹੋ ਜਾ। ਆਹੋ ਤੇ ਟੂਲ ਪਲਾਜ਼ਾ ਲਿਖਿਆ ਹੋਣਾ। ਲਓ ਜੀ ਟੂਲ ਪਲਾਜ਼ਾ ਆ ਗਿਆ। ਫਟੀਕ ਪਲਾਜ਼ਾ। ਪਟੀਕ ਪਲਾਜ਼ਾ ਪੜੇ ਗਏ ਆ। ਸਹੀ ਗੱਲ। ਇਸ਼ਾਰਿਆਂ ਤੇ ਵੀ ਮੁਖਤਲਿਫ ਖਲੋਇਆ ਤੇਰੀ ਏਦਾਂ ਲਿਖਿਆ ਹੁੰਦਾ ਨਾ। ਇਹ ਉਸਤਾਦ ਜੀ ਟ੍ਰੈਫਿਕ ਦੇ ਕਾਨੂੰਨ ਤੇ ਖੈਰ ਬੜੇ ਪਾਕਿਸਤਾਨ ਦੇ ਵਿੱਚ ਨੇ ਮਾਸ਼ਾਅੱਲਾ। ਹੁਣ ਅੱਛਾ ਮੈਂ ਹਿਸਾਬ ਲਾਇਆ ਲਾਹੌਰ ਅਸੀਂ ਜਾਣੇ ਲਾਹੌਰ ਵੇਖੇ ਨੇ ਉਸਤਾਦ ਜੀ। ਲਾਹੌਰ ਕਿਤੇ ਨਾ ਕਿਤੇ ਭਾਵੇਂ ਉਹ ਲੋਕ ਮਤਲਬ ਸਪੀਡ ਮਾਰਦੇ ਨੇ, ਇਹਦੇ ਸ਼ੱਕ ਨਹੀਂ, ਲੇਕਿਨ ਉਹ ਟ੍ਰੈਫਿਕ ਕਾਨੂੰਨ ਨੂੰ ਕਿਤੇ ਨਾ ਕਿਤੇ ਜ਼ਿਆਦਾ ਉਹ ਪਾਬੰਦ ਨੇ। ਸਾਡੇ ਫੈਸਲਾਬਾਦ ਸਾਡੇ ਤੇ ਕੁਝ ਪਤਾ ਨਹੀਂ ਹੈਗਾ। ਨਹੀਂ ਹੈ, ਵਾਕਈ ਨਹੀਂ ਹੈ। ਲੈਂਡ ਚੇਂਜ ਕਰਨੀ ਆ ਨਹੀਂ ਚੇਂਜ ਕਰਨੀ, ਕਿੱਦਾਂ ਚੇਂਜ ਕਰਨੀ ਆ। ਯਾਨੀ ਇੱਕ ਆਹ ਲੈਨ ਹੈ, ਇੱਕ ਆਹ ਲੈਣਾ ਦਰਮਿਆਨ ਚ ਉਹ ਵਾਈਟ ਪੱਟੀਆਂ ਨੇ। ਕਰੈਕਟਰ ਤੇ 2 ਟਾਇਰ ਵਾਈਟ ਪੱਟੀ ਦੇ ਇੱਧਰ, 2 ਟਾਇਰ ਰਿਟਰ। ਮੋਬਾਈਲ ਨਾਲ ਗੱਲ ਕਰ ਰਹੇ ਤੇ ਚਾਹੀ ਜਾ ਰਹੇ। ਹਾਂਜੀ ਹਾਂਜੀ ਹੁਣ ਪਿਛਲੇ ਜਿਹੜੇ 2 ਟਰੈਕਾਂ ਵਾਲੇ ਉਹ ਪਰੇਸ਼ਾਨ ਨੇ ਕਿ ਪਤਾ ਨਹੀਂ ਨੈਣ ਨੂੰ ਜਾਣਾ, ਪਤਾ ਨਹੀਂ ਐਨ ਤੂੰ ਸਿੱਧਾ ਜਾਈ ਜਾ ਰਹੇ। ਹਾਂਜੀ ਹਾਂਜੀ ਨਾਲੇ ਉਸਤਾਦ ਜੀ ਉੱਥੇ 70 ਕੈਮਰੇ ਲੱਗੇ, 80 ਕੈਮਰੇ ਲੱਗੇ। ਨਹੀਂ। ਈ ਚਲਾਨ ਘਰ ਆਉਂਦਾ ਨਹੀਂ ਭੈਣ, ਨਹੀਂ ਯਾਰ। ਮੈਂ ਤੁਹਾਨੂੰ ਦੱਸਦਾ ਰੌਲਾ ਕੀ। ਰੌਲਾ ਇਹ ਹੈ ਸਰ,
ਤੁਹਾਨੂੰ ਇੱਥੇ ਸਿਖਾਉਂਦਾ ਹੀ, ਤੁਸੀਂ ਸਿੱਖ ਕੇ ਨਹੀਂ ਲਾਇਸੈਂਸ ਲੈਂਦੇ। ਟਰਾਈ 'ਚ ਪਾਸ ਹੋ ਕੇ ਲਾਇਸੈਂਸ ਨਹੀਂ ਲੈਂਦੇ ਤੁਸੀਂ। ਕਿੱਦਾਂ ਲੈਂਦੇ? ਲਾਇਸੈਂਸ ਜਾ ਕੇ ਬਣਵਾ ਲੈਂਦੇ ਤੁਸੀਂ ਬਸ। ਤਲਕ ਲੱਗਣਾ ਹਾਂਜੀ। ਟਰਾਈ ਲੈਂਦੇ ਤੇ ਹੈਗੇ ਆ ਉੱਥੇ। ਨਹੀਂ ਲੈਂਦੇ। ਉਹ ਕਿਹੜੀ ਇੰਨੀ ਟਰਾਈ? ਇੱਥੇ ਨਾਲ ਬਹਿਣਾ ਅਗਲੇ ਨੇ, ਨਾਲ ਬੈਠਾ ਹੋਵੇ ਪੁਲਿਸ ਵਾਲਾ ਕਹੇ ਚੱਲ ਤੋਰ ਚੌਂਕ 'ਚ ਕਰ, ਇੱਥੋਂ ਸੱਜੇ ਹੱਥ ਮੋੜ, ਇਸ਼ਾਰੇ ਤੋਂ ਯੂਟਰਨ ਲੈ। ਸਮਝ ਆਈ? ਜਿੱਥੇ ਅਗਲਾ ਗਲਤੀ ਕਰੇ ਉੱਥੇ ਕਹੇ ਥੱਲੇ ਉਤਰ ਜਾ, ਸ਼ਾਬਾਸ਼। ਹਾਂਜੀ। ਅੱਛਾ, ਦੋ ਚੀਜ਼ਾਂ ਨੇ ਨਾ ਉਸਤਾਦ ਜੀ। ਉਹ ਬੰਦੇ ਨੇ ਜਦੋਂ 2-3 ਵਾਰੀ ਫੇਲ ਹੋਣ ਤੋਂ ਬਾਅਦ ਕੋਈ ਮਹੀਨਾ 1.5 ਮਹੀਨਾ ਫੀਸ ਦੇ ਕੇ ਉਹਨੇ ਜਦੋਂ ਡਰਾਈਵਿੰਗ ਕਰਨੀ ਨਾ, ਉਹਨੂੰ 80% ਉਹਨੂੰ ਪਤਾ ਹੋਣਾ ਉਹਨੇ ਤਮੀਜ਼ ਨਾ ਕਰਨੀ। ਨਾਲੇ ਉਸਤਾਦ ਜੀ ਫੈਸਲਾਬਾਦ 'ਚ ਰੂਲ ਹੋਣਾ ਚਾਹੀਦਾ ਕਿ ਤੁਸੀਂ 700-800 ਦਾ ਚਲਾਨ ਉਹ ਬਣਾਉਣਾ ਨਾ, ਕਿ ਲਾਇਸੈਂਸ ਤੁਹਾਡੀ ਟ੍ਰੇਨਿੰਗ ਬਕਾਇਦਾ ਦੁਬਈ ਹੋਵੇ, ਤੁਹਾਨੂੰ ਮਹੀਨੇ ਦਾ ਨਹੀਂ ਇੱਥੇ ਵੀ ਹੋ ਸਕਦੀ ਹੈ। ਕੋਲੋਂ ਟੂਰ ਦੇ ਤੁਹਾਨੂੰ। ਸਾਡੇ ਤੇ ਇੱਥੇ ਜਿਹਨੇ ਟ੍ਰੇਨਿੰਗ ਨਾ ਨਹੀਂ ਉਹਨਾਂ ਹੀ ਕਹਿ ਦੇਣਾ ਵਾ, ਦਿਲ ਕਰੇ ਤੇ ਇੰਜ ਕਰਕੇ ਵਿਚਾਰਾ ਇਸ਼ਾਰੇ ਤੇ ਰੁਕਿਆ ਹੋਵੇ ਤਾਂ ਨਾਲ ਬੈਠਾ ਕਹੇ ਉਹ ਕੱਢ ਤੋਂ ਉੱਤੋਂ ਦੀ ਕੱਢ ਲਾ। ਕੱਢ ਮੈਂ ਬੱਚਾ ਲੈਣ ਜਾਣਾ। ਆਹੋ ਬੱਚੇ ਉਹ ਕੀ ਹੁੰਦਾ ਵਾ? 92 ਕੱਢ ਤੂੰ ਕੱਢ, ਕੋਈ ਨਹੀਂ ਮੈਂ ਬੈਠਾ ਹੀ ਆ ਨਾਲ। ਹਾਂਜੀ ਜਾ ਕਵੇ ਓਕੇ ਪਾਸ ਆ। ਸਾਜੀ ਇੱਕ ਦੀ ਕਿਤੇ ਸ਼ਾਇਰ ਦਾ ਹੁੰਦਾ ਨਾ, ਇੰਜੀਨੀਅਰ ਸ਼ਾਇਰ ਹੁੰਦਾ ਜਿਹੜਾ ਇਸ਼ਾਰੇ ਲਿਖਦਾ, ਕੰਸਟਰਕਸ਼ਨ ਵਾਲਾ, ਤੇ ਉਹ ਲਿਖ ਰਿਹਾ ਹੁੰਦਾ ਤੇ ਕੈਸੇ ਇਸ਼ਾਰੇ, ਜਾਂ ਫਿਜ਼ਾ ਮੇਰਾ ਤਖਯਲ ਹੈ ਵਾਲੇ ਸਾਈਡ ਤੇ ਹੋਈਓ, ਸੀਰੀ ਹੈ ਬਦਨ ਵਾਲੇ ਉਧਰੋਂ ਦੀ ਆਓ, ਉਮਰ ਰਫਤਾ ਵਾਲੇ ਰੁਕ ਜਾਏ, ਜਾਂ ਮੈਂ ਕਿਤੇ ਸੇ ਵਾਲੇ ਸਾਰੇ ਇੱਧਰ ਨੂੰ ਆਇਓ। ਲਾਈਨਾਂ ਲਿਖੀਆਂ ਹੋਣੀਆਂ, ਕਿਉਂ ਚਲਾਤੀ ਹੋਈ ਇਤਨੀ ਤੇਜ਼, क्यों जलाती हो ये रेत के अंदर? रात की तारीकी में रोशनियों का इस्तेमाल करें। तवील सफर के लिए हिफाजती हिसार बांध ली। ਹਾਂ ਨਹੀਂ ਇਹਦੇ ਹੁੰਦਾ ਵਾ ਹਾਂ, ਤੇ ਉਹ ਜਿਹੜਾ ਫੁੱਲ ਅਦਬੀ ਲਫ਼ਜ਼ ਯੂਜ਼ ਕੀਤੇ ਹੁੰਦੇ। ਅਦਬੀ ਸਾਰੇ ਲਫ਼ਜ਼ ਯੂਜ਼ ਕੀਤੇ ਹੁੰਦੇ। बैरियर का गिरा मेरे कच्चे रोड का, लोगों ने यू टर्न से रास्ता बना लिया। आगे तंग पुली मुज़य्यन है। मुज़य्यन भी लफ्ज सही है, ਇਹੋ ਹੀ ਹੈ ਨਾ। आहो तो समझ भी ते आवे ना। ਹਾਂ तू तो ਪਾਇਨਸ਼ ਇੰਨੇ ਇਸ਼ਾਰੇ ਇੰਨੇ ਜ਼ਿਆਦਾ ਨੇ ਕਿ ਮੇਰਾ ਖਿਆਲ 250-300 ਇਸ਼ਾਰਾ ਵਾ ਮੁਖਤਲਿਫ, ਬਲਕਿ ਜ਼ਿਆਦਾ ਹੀ ਹੋਣੇ ਆ ਹਾਂਜੀ ਹਾਂਜੀ ਜਿਹੜੇ ਉਹਨਾਂ ਦੇ ਨਿਸ਼ਾਨਾਤ ਵੀ। ਇੱਕ ਸੇਮ ਨੀਲੇ ਰੰਗ ਦਾ ਵਾ, ਇੱਕ ਸੇਮ ਲਾਲ ਰੰਗ ਦਾ ਵਾ, ਹਾਂਜੀ ਹਾਂਜੀ। ਇੱਕ ਸੇਮ ਇੰਜ ਕਰਕੇ ਥੋੜਾ ਛੋਟਾ ਵਾ, ਇੱਕ ਸੇਮ ਇੰਜ ਕਰਕੇ, ਮਤਲਬ ਇੰਨਾ ਕੁ ਫਰਕ ਆ। ਤੇ ਉਹਦਾ ਆ ਮਤਲਬ ਆ, ਤੇ ਉਹਦਾ ਆ ਮਤਲਬ ਆ, ਤੇ ਉਹਦਾ ਆ ਮਤਲਬ, ਤੇ ਉਹਦਾ ਆ ਮਤਲਬ। ਹਾਂ ਬਿਲਕੁਲ ਜੀ ਤੁਹਾਨੂੰ ਤੇ ਪਤਾ ਹੀ ਨਹੀਂ ਸਾਨੂੰ। ਸਹੀ। ਸਾਡੇ 3 ਹੀ ਆ ਬਸ, ਹਰਾ ਪੀਲਾ। ਸਾਡਾ ਜਿਹੜਾ ਇਹ ਚੌਂਕ ਆ, ਇਹ ਜਿਹੜਾ ਚੌਂਕ ਆ, ਤੁਸੀਂ ਦੇਖਣਾ ਕਿ ਜਿੰਨੀ ਟ੍ਰੈਫਿਕ ਉਧਰੋਂ ਇੰਜ ਆ ਰਹੀ ਹੁੰਦੀ ਨਾ, ਉਨੀ ਇਧਰੋਂ 92 ਵੀ ਪਰੇ ਨੂੰ ਜਾ ਰਹੀ ਹੁੰਦੀ। ਹਾਂਜੀ ਹਾਂਜੀ। ਕਿਉਂ? ਉਹ ਯਾਰ ਉੱਤੋਂ ਦੀ ਆਉਣਾ ਪੈਣਾ। ਨਹੀਂ ਇਜਾਜ਼ਤ ਵੀ ਹਕੂਮਤ ਨੂੰ, ਜਿੱਥੇ ਮਰਜ਼ੀ ਆਓ ਜਾਓ। ਕਿਉਂ ਜੀ? ਅੱਛਾ, ਵੈਸੇ ਉਸਤਾਦ ਜੀ ਮੈਂ ਦੋ ਚੀਜ਼ਾਂ ਦੀ ਡਿਸਕਸ ਕਰਨ ਲੱਗਾ ਸੀ ਕਿ ਲਾਹੌਰ ਦੀ ਟ੍ਰੈਫਿਕ ਜਦਕਿ ਇਸ਼ਾਰਿਆਂ ਦੀ ਪਾਬੰਦੀ ਹੈ ਵਾ, ਲੇਕਿਨ ਉਹ ਐਡੀ ਬੇਤੁਕੀ ਐਸੀ ਜਨ 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 ਉਹ ਉਹਨਾਂ ਦੇ ਅੰਦਾਜ਼ੇ ਬੜੇ ਨੇ ਲਾਹੌਰੀਆਂ ਦੇ, ਉਹ ਅੰਦਾਜ਼ੇ ਬੜੇ ਨੇ। ਮੈਂ ਤੁਹਾਨੂੰ ਉਦੋਂ ਦੱਸਿਆ ਸੀ ਨਾ ਕਿ ਭਾਵੇਂ ਲਾਹੌਰ 'ਚ ਡਰਾਈਵਿੰਗ ਕਰਦੇ ਨਾ, ਖਾਸ ਤੌਰ ਤੇ ਕਾਰ 'ਚ, ਤੁਸੀਂ ਮੋਟਰਸਾਈਕਲਾਂ ਵਾਲੇ ਦੀ ਟੈਨਸ਼ਨ ਨਹੀਂ ਲੈਣੀ। ਤੁਸੀਂ ਇਹ ਨਹੀਂ ਦੇਖਣਾ ਕਿ ਇਹ ਕਿਧਰੋਂ ਆ ਰਿਹਾ। ਉਹਨਾਂ ਦੇ ਤੁਸੀਂ ਆਪਣੀ ਡਰਾਈਵਿੰਗ ਨੂੰ ਉਹਨਾਂ ਦੀ ਵਜ੍ਹਾ ਤੋਂ ਦੇਖ ਕੇ ਵੱਧ ਘੱਟ ਕਰਨਾ ਵਾ, ਤੇ ਫੇਰ ਠੁੱਕ ਜਾਣਾ ਤੁਸੀਂ ਜਿੱਦਾਂ ਜਾ ਰਹੇ। ਉਹਨੇ ਤੁਹਾਡਾ ਹਿਸਾਬ ਪੂਰਾ ਲਾਇਆ ਵਾ। ਲਾਹੌਰੀਆਂ ਨੇ ਮੋਟਰਸਾਈਕਲ ਵਾਲੇ ਜਿਹੜੇ ਨੇ ਨਾ, ਉਹਨਾਂ ਨੇ ਤੁਹਾਡਾ ਹਿਸਾਬ ਪੂਰਾ ਲਾਇਆ ਹੁੰਦਾ ਕਿ ਇਹ ਐਸ ਸਪੀਡ ਤੋਂ ਆ ਰਿਹਾ, ਇੱਥੋਂ ਮੈਂ ਇੰਜ ਲੰਘ ਜਾਣਾ। ਤੁਸੀਂ ਉਹਦੀ ਹਰਕਤ ਤੋਂ, ਸਕਰਾਤ ਦੀ ਵਜ੍ਹਾ ਤੋਂ ਅਗਰ ਆਪਣੀ ਇੰਜਨ ਨਹੀਂ ਕੀਤੀ ਨਾ, ਉਦੋਂ ਉਹਨੇ ਵੱਜਣਾ ਜਾਂ ਠੁੱਕਣਾ, ਜਾਂ ਉਹ ਨੁਕਸਾਨ ਹੀ ਆਪਣਾ ਹੈ। ਰੌਂਗ ਹੀ ਆ, ਰੌਂਗ ਹੈ ਨਾ। ਲੇਕਿਨ ਸਰ ਉਹਨਾਂ ਦਾ ਅੰਦਾਜ਼ਾ ਬੜਾ। ਜਦੋਂ ਲਾਹੌਰ ਗੱਡੀ ਚਲਾ ਕੇ ਬੰਦਾ ਫੈਸਲਾਬਾਦ ਆਉਂਦਾ ਨਾ, ਤੇ ਫੈਸਲਾਬਾਦ ਵਾਲੇ ਦਰਵੇਸ਼ ਲੱਗਦੇ ਨੇ ਸਾਰੇ, ਕਿਉਂਕਿ ਉਹ ਇੰਨੀ ਸਪੀਡ 'ਚ ਉਸਤਾਦ ਜੀ, ਜਿਹੜੀ ਉਹ ਚਿੰਗਚੀ ਲਾਹੌਰ ਦੀ ਚਿੰਗਚੀ ਹੈ ਨਾ, ਛੋਟੀ, ਉਹ ਥੱਲੇ ਡੂੰਗੀ ਜੀ ਆ, ਨੀਵੀਂ ਆ, ਉਹ ਜਿਹੜਾ ਟਾਇਰ ਮੋਟਰਸਾਈਕਲ ਦਾ ਚਿੰਗਚੀ ਦੇ ਬਿਲਕੁਲ ਇੰਜ ਉੱਪਰ ਅਗਲੇ ਦੇ ਗਿੱਟਿਆਂ 'ਚ ਵੜਿਆ ਹੁੰਦਾ, ਇਦਾਂ ਦਾ ਹਿਸਾਬ ਹੈ। ਔਰ ਲਾਹੌਰ 'ਚ ਇੱਕ ਪੁਲ ਬਣਿਆ, ਸਾਜੀ ਟ੍ਰੈਫਿਕ ਜ਼ਿਆਦਾ ਹੋਵੇ ਤੇ ਪੁਲ ਖੁੱਲ ਜਾਂਦਾ, ਯਾਨੀ ਉਹਦਾ ਉਹ ਇਸ ਹਿਸਾਬ ਨਾਲ। ਕਿੱਥੇ ਬਣਿਆ? ਹਾਂਜੀ, ਟ੍ਰੈਫਿਕ ਜ਼ਿਆਦਾ ਫਿਰ ਪੁਲ ਖੁੱਲ ਜਾਂਦਾ ਵਾ, ਯਾਨੀ ਚੌੜੀ ਹੋ ਜਾਂਦੀ ਸੜਕ। ਬਾਅਦ 'ਚ ਜੇ ਟ੍ਰੈਫਿਕ ਘਟ ਜੇ, ਫਿਰ ਇਹ ਤੇ ਜਿੱਦਤ ਆ ਗਈ ਨਾ। ਆਹੋ ਉੱਥੇ ਉਹ ਪਲਾਜ਼ੇ 'ਚੋਂ ਵੀ ਟ੍ਰੇਨ ਲੰਘਦੀ ਨਹੀਂ, ਵਿੱਚੋਂ। ਪੁਲ ਨੂੰ ਕਿੱਦਾਂ ਪਤਾ ਲੱਗਦਾ ਵੀ ਹੁਣ ਇਹ ਜ਼ਿਆਦਾ ਆ ਗਏ ਨੇ, ਮੈਂ ਖੁੱਲ ਜਾਵਾਂ ਹੁਣ? ਵਜ਼ਨ ਦਾ ਹਿਸਾਬ ਉੱਤੇ ਇਹਨੇ ਲਿਖਿਆ ਵਾ, ਇੰਨੇ ਟਨ ਜਿਹੜਾ। ਅਗਰ ਇੱਕ ਵੱਡਾ ਕੰਟੇਨਰ ਬਹੁਤ ਭਾਰਾ ਇਕੱਲਾ ਹੀ ਜਾ ਰਿਹਾ ਤੇ ਪੁਲ ਖੁੱਲ ਜਾਏਗਾ ਵਜ਼ਨ ਦੇ ਹਿਸਾਬ ਨਾਲ। ਨਹੀਂ ਸਾਜੀ, ਅਗਰ ਸਾਈਕਲ ਤੇ 2,500-3,000 ਬੰਦਾ ਇਕੱਠਾ ਲੰਘਿਆ ਤੂੰ ਤੰਗ ਹੋ ਜਾਏਗਾ। ਯਾਰ ਕਿਹੜੀ ਬਕਵਾਸ ਗੱਲ ਲੌਜੀਕ ਆ। ਨਾ ਕਰਦੇ ਕਰੋ। ਉਹ ਲੌਜੀਕ ਕਿਹੜੀ ਆ? ਭਾਰ ਦੀ ਵਜ੍ਹਾ ਨਾਲ। ਪਾਕਿਸਤਾਨ ਸਿਰਫ ਕੈਂਚੀ ਵਾਲਾ ਪੁਲ ਇੱਕ ਬਾਅਦ ਬਣਿਆ ਵਾ, ਉਹ ਵੀ ਆਪ ਨਹੀਂ ਖੁੱਲਦਾ, ਉਹ ਵੀ ਸਿਰਫ ਕੈਂਚੀ ਨੂੰ ਇਦਾਂ ਕਰਕੇ ਉਹਦੀ ਉਹ ਬਣਾ ਕੇ ਬੰਦੇ ਨੇ ਚਾਬੀ ਦਰਿਆ ਸੁੱਟਦੀ, ਉਸ ਤੋਂ ਬਾਅਦ ਕੋਈ ਪੁਲ ਬਣਿਆ ਹੀ ਨਹੀਂ ਹੈਗਾ। ਕੈਂਚੀ ਵਾਲੇ ਪੁਲ ਤੇ ਸੂਟ ਲੈ ਕੇ ਪਿੰਡਿਆ ਤੇ ਉਹਨਾਂ ਨੂੰ ਕਹਿੰਦਾ ਪੜ ਕੇ ਕਟਾਏ ਨਾ ਭਾਈ ਨੋਨੀ ਕੈਂਚੀ ਵਾਲੇ ਪੁਲ ਤੇ ਫਿਰੀ ਜਾਣਾ, ਕਹਿੰਦਾ ਹੌਲੇ ਕਰਾਉਣੇ। ਓਏ ਉਹ ਕੈਂਚੀ ਵਾਲਾ ਪੁਲ ਤੁਸੀਂ ਨਾ ਰੱਖਿਆ। ਕੈਂਚੀ ਵਾਲੇ ਪੁੱਲ ਤੇ ਪਰਾਂ ਆਪਣਾ ਬਣਾਤਾ ਸੇਫਟੀ ਵਾਲਾ ਪੁੱਲ।
ਪਰ ਇਹ ਉਸ ਤਰ੍ਹਾਂ ਸ਼ੌਕ ਵੀ ਰੱਖਿਆ ਸੀ ਬੰਦੇ ਨੇ। ਇਹ ਕੈਂਚੀ ਵਾਲਾ ਪੁਲ ਜਿਹੜਾ ਜੈਨੂਅਨ ਗੋਰੇ ਨੇ ਜਿਹਨੇ ਬਣਾਇਆ ਇੰਜੀਨੀਅਰ ਨੇ, ਉਹਨੇ ਚਾਬੀ ਗੁੰਮ ਕਰ ਦਿੱਤੀ। ਹੱਥ ਵੜਤੇ ਸੀਗੇ, ਹੱਥ ਕਲਮ ਕਰਦੇ ਇਹ ਸੀਗੇ। ਬਹੁਤ ਗੱਲਾਂ ਨੇ। ਇੱਕ ਮੁਗਲ ਸੀ, ਉਹਨੂੰ ਸਜ਼ਾਏ ਮੌਤ ਸੀ, ਉਹਨੂੰ ਕਿਹਾ ਤੈਨੂੰ ਛੱਡ ਦਿਆਂਗੇ। ਉਹਨੇ ਕਿਹਾ ਇਹ ਬੇਸਿਕਲੀ ਉਹ ਜਿਹੜਾ ਦਰਿਆ ਹੈ ਨਾ, ਕਿਹੜਾ ਦਰਿਆ ਜੀ? ਦਰਿਆ ਨੀਲ ਆ ਜੀ। ਨਹੀਂ ਨੀਲ ਨਹੀਂ ਓਏ, ਮੈਂ ਤੇਰੇ ਪਾ ਦੇਣਾ ਹੀ। ਉਹ ਸੱਖਰ ਆ, ਸੱਖਰ ਰੋਣੀ ਦਾ ਉਹਦਾ ਜਿਹੜਾ ਪੁਲ ਆ ਨਾ, ਉਹਦੇ ਥੱਲੇ ਸਪੋਰਟ ਨਹੀਂ ਗਈ। ਹਾਂਜੀ ਮੈਂ ਦੇਖਿਆ, ਔਰ ਅਸਲ ਉਹਦੀ ਟੈਕਨੀਕ ਇਹ ਸੀ। ਮੈਂ ਦੇਖਿਆ ਉਸ ਬੰਦੇ ਨੇ ਪਤਾ ਕੀ ਕੀਤਾ ਸੀ, ਉਹ ਪਤਾ ਨਹੀਂ ਕਿਹੜਾ ਉਹ ਅੱਲਾ ਦਾ ਬੰਦਾ ਸੀ, ਕੋਈ ਇੰਜੀਨੀਅਰ ਟਾਈਪ। ਉਹਦੇ ਅੱਜ ਵੀ ਤੁਸੀਂ ਜਾ ਤੇਰੇ ਨਾਲ ਵੱਡੇ ਵੱਡੇ ਨੱਟ ਲੱਗੇ ਉਹਨੂੰ, ਆੜਾ ਉਹਦਾ ਨਾਟਾ ਜੀ ਉਹ ਜੈਨੂਅਨ ਲੱਗੇ ਕਿ ਉਹਨੇ ਥੱਲੇ ਸਪੋਰਟ ਨਹੀਂ ਦਿੱਤੀ, ਪੂਰੇ ਦਰਿਆ 'ਚ ਸਪੋਰਟ ਨਹੀਂ ਗਈ। ਉਹਨੇ ਇਧਰੋਂ ਇੱਕ ਪਾ ਕੇ ਨਾ ਨਿਜ਼ਾਮ, ਤੇ ਇਹ ਇੰਜ ਕਰਕੇ ਬਣਾਇਆ। ਹਾਂਜੀ, ਇੱਕ ਇਧਰੋਂ ਪਾ ਕੇ ਉਹਨੇ ਇੰਜ ਕਰਕੇ ਬਣਾ ਕੇ ਤੇ ਇੰਜ ਉਹਨਾਂ ਦੀ ਉੱਪਰ ਜੱਫੀ ਪਵਾ। ਹਾਂਜੀ ਉਹ ਇੰਜ ਉਹਨੇ ਜੱਫੀ ਪੈ ਗਈ। ਹੁਣ ਉਹਨੇ ਇੱਥੇ ਲਾਈਆਂ ਰੱਸੀਆਂ। ਹਾਏ ਹੁਣ ਉਹਨਾਂ ਤੇ ਜਿੰਨਾ ਵਜ਼ਨ ਪੈਣਾ ਨਾ, ਉਹਨੇ ਉਨਾ ਹੀ ਆਪਸ ਵਿੱਚ ਮਜ਼ਬੂਤ ਹੋਣਾ। ਹਾਂਜੀ ਉਹਦੇ ਉੱਤੇ ਉਹਨੇ ਸੜਕ ਤੇ, ਉਹਨੇ ਟ੍ਰੇਨ ਤੇ ਉਹਨੇ ਬਣਾਤੀ ਪੂਰੇ ਥੱਲੇ ਰਸਤੇ ਦੇ ਵਿੱਚ ਕੋਈ ਚੱਕਰ ਨਹੀਂ ਸੀ। ਇਸੇ ਤਰ੍ਹਾਂ ਤੇ ਸੌਦੀ ਉਹ ਜਿਹੜਾ ਕੈਂਚੀ ਪੁਲ ਆ, ਉਹ ਹੋਰ ਪੁਲ ਆ। ਉਹ ਇੰਜ ਕਰਕੇ ਨਾ ਇੰਜ ਵੀ ਹੋ ਜਾਂਦਾ ਸੀ, ਇੰਜ ਵੀ ਹੋ ਜਾਂਦਾ ਸੀ। ਹਰ ਸਾਲ ਲੰਘਦਾ ਮੈਂ ਉਹਦੇ ਹੁਣ ਆਪ ਬੇਤੂ ਕੀ ਗੱਲ ਕੀਤੀ। ਓਏ ਉਹ ਹੋਰ ਪੁਲ ਆ ਉਸਤਾਦ ਜੀ ਛੱਡ ਦਿਓ, ਓ ਯਾਰ, ਕੈਂਚੀ ਵਾਲਾ ਹੋਰ ਪੁਲ ਆ। ਦੋ ਪੁੱਲ ਨੇ, ਸਹੀ ਕਹਿੰਦੇ ਨੇ, ਦੋ ਪੁੱਲ ਤੇਰੀ ਵੀ ਭੁੱਲ ਏ। ਉਹ ਕੈਂਚੀ ਪੁਲ ਦੀ ਖਾਸੀਅਤ ਇਹ ਕੋਈ ਇੰਜ ਹੁੰਦਾ ਵਾ। ਹਿਸਟਰੀ ਪੜ੍ਹ ਕੇ ਦੇਖੀ ਏਦਾਂ ਹੀ ਆ। ਉਹ ਜਦੋਂ ਮਿਸਤਰੀਆਂ ਨੇ ਬਣਾਇਆ ਵਾ, ਉਹਦੇ ਹੱਥ ਵੜਤੇ ਤੇ ਉਹਨੇ ਕਿਹਾ ਸੀ ਵੀ ਇਦਾਂ ਦਾ ਤਾਂ ਕਿ ਕੋਈ ਹੋਰ ਪੁਲ ਨਾ ਬਣਾ ਸਕੇ। ਅੱਛਾ ਮੇਰੀ ਗੱਲ ਸੁਣ ਲੈਣਾ, ਉਹਦੇ ਹੱਥ 'ਚ ਵੜਤੇ ਵੀ ਇਹ ਦੁਬਾਰਾ ਇਦਾਂ ਦਾ ਨਾ ਬਣਾ ਸਕੇ, ਤੇ ਜਿਹਨੇ ਦੁਬਾਰਾ ਵੇਖਣਾ ਉਹ ਬਣਿਆ ਵੇਖ ਕੇ ਬਣਾ ਲੂਗਾ। ਅੱਖਾਂ ਵੀ ਕਰਦੀਆਂ ਸੀ। ਨਹੀਂ ਜਿਹਨੇ ਉਹਦੀਆਂ ਕੱਢਣ ਦਾ ਕੀ ਫਾਇਦਾ, ਉਹਦੇ ਹੱਥ ਵੱਢਣ ਦਾ ਕੀ ਫਾਇਦਾ? ਓਏ ਉਹ ਜਿਸ ਇਲਾਕੇ ਦਾ ਨਾ, ਨਿੱਕੀ ਨਿੱਕੀ ਗੱਲ ਦਾ ਆਹੋ ਯਾਰ, ਸਿਆਸਾ ਸਾਬੇ ਉਹਦੇ ਕਿਸੇ ਨੇ ਨਾਲਾ ਪਾਤਾ, ਉਹਦੇ ਹੱਥ ਵੱਢ ਤੇ ਝੂਠ ਹੀ ਬੋਲੀ ਜਾਣਾ। ਉਸਤਾਦ ਜੀ ਅਸਲ ਇਹਦੀ ਕਹਾਣੀ ਹੈ, ਜਿਹਨੇ ਉਹ ਪੁਲ ਬਣਾਇਆ ਸੀ ਨਾ, ਉਹਨੂੰ ਉਸ ਵਕਤ ਦੇ ਬਾਦਸ਼ਾਹ ਨੇ ਦੀਵਾਰ 'ਚ ਚੁਣਵਾ ਦਿੱਤਾ ਸੀ। ਉਹ ਪਿੱਲਰ 'ਚ ਇਹ ਅਸਲ ਗਲਤ ਗੱਲ ਇਹ ਆ। ਨਹੀਂ ਇਹਦੀ ਕਿਤੇ ਨਾ ਕਿਤੇ ਸਦਾਕਤ ਨਹੀਂ ਮਿਲਦੀ। ਭਾਜੀ ਹੇਜ ਮੰਨ ਲਓ, ਲੁੱਡੀ ਹੇਜ ਮੰਨ ਲਓ, ਪਾਓ ਲੁੱਡੀ ਹੇਜ ਮੰਨ ਲਓ, ਉਸ ਪੁੱਲ ਦੇ ਲਾਗੇ ਦੀ ਵਾਕਿਆ ਆ ਜਿਹੜਾ ਤੁਸੀਂ ਗਾਣਾ ਨੀ ਸੁਣਦੇ, ਇਹ ਜਮਾਲੋ ਇਹ ਜਮਾਲੋ ਜਿਹੜਾ ਸੀ ਨਾ, ਹਾਂ, ਇਹ ਉਹਦਾ ਵੀ ਕੋਈ ਐਡ ਨਹੀਂ ਕਿਸੇ ਲੁੱਡੀ ਹੈ ਜਮਾਲੋ। ਇਹ ਜਮਾਲੋ ਜਿਹੜਾ ਕੋਈ ਬੰਦਾ ਸੀ। ਹਾਂਜੀ ਉਹ ਜਮਾਲ ਕੁਦੋ 'ਚ ਵੀ ਆਇਆ ਉਹ। ਹਾਂ ਜਮਾਲੋ ਦਾ ਉਹਦਾ ਕੋਈ ਕੰਮ ਸੀ ਬਹੁਤ ਵੱਡਾ ਯਾਰ, ਪਤਾ ਨਹੀਂ, ਮੈਂ ਥੋੜੇ ਦਿਨ ਪਹਿਲੇ ਪੜ੍ਹ ਰਿਹਾ ਸਾਂ। ਸਾਡੇ ਪਾਕਿਸਤਾਨ ਦੇ ਬੜੇ ਵੱਡੇ ਆਰਟਿਸਟ ਆ, ਫਰਦੋਸ ਜਮਾਲੋ ਸਾਹਿਬ, ਇਹ ਉਹਨਾਂ ਦਾ ਵਾ। ਨਹੀਂ ਓਏ ਠਹਿਰ ਜਾ, ਉਸੇ ਜਿਹੜਾ ਵਾਕਿਆ ਵਾ ਲੁੱਡੀ ਹੇਜ ਮੰਨ ਇੱਕ ਲੁੱਡੀ ਹੈ ਜਮਾਲੋ ਉਹਦੀ ਵਜ੍ਹਾ ਤੋਂ ਆ। ਇਹ ਉਸ ਔਰ ਉਹ ਕੈਦੀ ਸੀ ਜਾਂ ਪਤਾ ਨਹੀਂ ਕੀ ਸੀ, ਕੋਈ ਤਾਂ ਵਾਕਿਆ ਵਾ ਇਸ ਤਰ੍ਹਾਂ ਦਾ। ਕੁਝ ਰਿਹਾ ਹੋ ਗਿਆ ਸੀ ਕਿਤੋਂ। ਹਾਂ ਮੈਂ ਤੁਹਾਨੂੰ ਦੱਸਦਾ ਵਾਂ ਭਾਈ ਨੂੰ, ਉਹ ਇੱਕ ਪੁਲ ਸੀ, ਉਹਦੇ ਉੱਤੋਂ ਟ੍ਰੇਨ ਲੈ ਕੇ ਲੰਘਣਾ ਸੀ। ਟ੍ਰੇਨ ਲੈ ਕੇ ਲੰਘਣਾ ਸੀ ਕਿਉਂਕਿ ਖਤਰਾ ਸੀ ਕਿ ਟ੍ਰੇਨ ਪੁਲ ਸ਼ੁਲ ਨਿਜ਼ਾਮ। ਤੇ ਉਹਨਾਂ ਨੇ ਕਿਹਾ ਵੀ ਇਹ ਤੇ ਵੈਸੇ ਹੀ ਮਤਲਬ ਮੁਜਰਮ ਸੀ ਜਾਂ ਕੈਦੀ ਸੀ ਜਾਂ ਕੀ ਸੀ। ਉਹ ਟ੍ਰੇਨ ਲੈ ਕੇ ਲੰਘ ਗਿਆ ਸੀ ਕਰੈਕਟਰ ਜਮਾਲੋ। ਹਾਂ ਮਾਫ ਕਰਤਾ ਫਿਰ। ਹਾਂ ਤੇ ਫਿਰ ਉਹਦਾ ਨਾਂ ਲੁੱਡੀ ਹੈ ਜਮਾਲੋ ਬਾ, ਨਹੀਂ ਉਹਦੇ ਵੀ ਹੱਥ ਲਾਤੇ ਸੀ, ਢੁੱਡੀ ਵਾਲਾ ਹੈ ਜਮਾਲੋ। ਇਸੇ ਤਰ੍ਹਾਂ ਸਾਜੀ ਇੱਕ ਮੁਜ਼ੱਫਰਾਬਾਦ ਚ ਪੁਲ ਹੈਗਾ ਵਾ। ਉਹ ਪੁਲ ਤਕਰੀਬਨ 150 ਸਾਲ ਪੁਰਾਣਾ, ਕੁਝ ਲੋਕ 100 ਸਾਲ, ਕੁਝ ਜਿਹੜੇ ਲੋਕ ਵੇਖਦੇ ਨੇ ਕਮੈਂਟਸ ਵੀ ਕਰਨਗੇ। ਸਾਜੀ ਉਹ ਪੁਲ ਜਿਹੜਾ ਉੱਤੇ ਗੱਡੀ ਜਾਂਦੀ ਤੇ ਐਸ ਰੁਖ ਨੂੰ ਇੰਜ, ਉਹ ਬਹੁਤ ਪੁਲ ਹਿਲਦੇ ਨੇ ਪਾਕਿਸਤਾਨ ਦੇ। ਸਾਜੀ ਉਹ ਇੰਜ ਚਨਿਓਟ ਵਾਲਾ ਪੁਲ, ਚਨਿਓਟ ਵਾਲਾ ਇਹ ਵੀ ਇਸ ਤਰ੍ਹਾਂ ਹੀ ਸੀ। ਨਹੀਂ ਉਹ ਤਾਂ ਸਾਜੀ ਇੰਜਨ ਹਿਲਦਾ ਨਾ, ਇਹ ਇੰਜਨ ਹਿਲਦਾ ਸਾਜੀ। ਕਲਾਸੀਕਲ ਪੁਲ ਕੀ ਬਣਾਤਾ ਗੱਲ ਹੈ, ਪੱਪੂ ਸਮਰਾਟ ਨੇ ਪੁਲ ਬਣਾਇਆ ਹੈ, ਹਿੱਲਣ ਦੇ ਯਾਰ ਪ੍ਰੀਤ ਜਾਣਦੇ ਅਗਰ ਸਾਡੇ ਝਾਲਦਾ ਪੁੱਲ ਹੀ ਇੱਥੇ ਪਿੱਛੇ ਕਰ ਉਹ ਚੱਲ ਦਫਾ ਮਾਰ। ਤੁਹਾਡਾ ਕਿੱਧਰ ਪੂਛ ਰਾਤ ਨੂੰ ਛਾਪਰ 'ਚ ਪਾ ਕੇ ਘਰ ਲੈ ਜਾਂਦਾ। ਅੱਛਾ ਝਾਲਦਾ ਤੁਹਾਡਾ ਪੁਲ ਆ। ਝਾਲਦੇ ਪੁੱਲ ਦੇ ਥੱਲੇ ਗਾਣਾ ਉਹ ਬਣਿਆ। ਚੱਲ ਪੁਲ ਕਰਾ ਯਾਰ। ਉਹ ਯਾਰ ਸੁਣ ਲੈ ਨਾ ਕੀ ਬਣਨ ਦਿਆ। ਉਥੇ ਹੇਜ ਮੰਨ ਲਓ ਬਣਿਆ ਨਾ, ਸਾਡੇ ਇੱਥੇ ਝਾਂਜਰ ਦੀ ਪਾਵਾਂ ਚਣਕਾਰ ਬਣੇ। ਬਸ ਉਸਤਾਦ ਜੀ ਇਹਨੂੰ ਲੇਕਿਨ ਕਿਸੇ ਨੂੰ ਝੋਟਿਆ ਕਰੋ ਵੀ ਲੱਸੀ ਲੱਭ ਜਾਂਦੀ ਹੈ। ਇਹ ਉਸਤਾਦ ਜੀ ਉਹ ਗੱਡੀ ਚਲਾਉਣ ਵਾਲੀ ਸਜ਼ਾ ਇਹਨੂੰ ਵੀ ਉਹਨਾਂ ਨੇ ਦੇ ਦਿੱਤੀ ਕਿ ਚੱਲ ਜਾ ਤੂੰ ਗੱਡੀ ਲੰਘਾ ਗਿਆ ਤੇ ਤੈਨੂੰ ਮਾਫੀ ਹੈ। ਇਹਨੇ ਗੱਡੀ ਚਲਾਈ ਹੈ ਭਾਈ, ਸੁੱਟਤੀ ਗੱਡੀ ਤੇ ਉਹਨਾਂ ਨੇ ਜਾਨੋਂ ਮਾਰਤਾ ਤੇ ਫਿਰ ਗਾਣਾ ਬਣਿਆ ਲੁੱਗੀ ਹੈ ਜਮਾਲੋ ਪੁਆ ਲੁੱਗੀ ਹੈ ਜਮਾਲੋ। ਲੁੱਗੀ ਹੈ ਜਮਾਲੋ ਪੈ ਗਈ ਲੁੱਗੀ ਹੈ। ਇਹਨੇ ਉਸਤਾਦ ਜੀ ਮਿੱਟੇ ਨੇ ਵੀ ਉਹ ਕੈਂਚੀ ਪੁਲ ਦਾ ਜਿਹੜਾ ਹਿੱਜ ਮਾਲੋ ਨੇ ਕੀਤਾ ਨਾ ਰਿਕਾਰਡ ਕੈਮ, ਇਹਨੇ ਵੀ ਉਸਤਾਦ ਜੀ ਇਸ ਹਿਸਾਬ ਨਾਲ ਕੈਦੀ ਸੀ। ਇਹਨੇ ਕਿਹਾ ਚਲੋ ਮੈਂ ਛੁੱਟ ਜਾਵਾਂਗਾ। ਇਹਨੂੰ ਉਹਨੇ ਕਿਹਾ ਟ੍ਰੇਨ ਹੈ ਜੋ ਲੰਘਾਉਣੀ ਉੱਤੋਂ ਦੀ ਪੁਲ ਤੋਂ। ਉਸਤਾਦ ਜੀ ਇਹਨੇ ਇੰਨੀ ਸਪੀਡ ਟ੍ਰੇਨ ਗਈ, ਪੁਲ ਤੇ ਲੰਘ ਗਿਆ। ਇਹ ਕੋਈ 7-8 ਸ਼ਹਿਰ ਵੀ ਲੰਘ ਗਿਆ, ਅੱਗੇ ਕੋਈ ਪਹਾੜ 'ਚ ਮਾਰ ਦਿੱਤਾ। ਉਹ ਟ੍ਰੇਨ ਸਾਜੀ ਜਿਹੜੇ ਸੱਪ ਨਹੀਂ ਜਿਹੜੇ ਮੇਲੇ ਤੇ ਮਿਲਦੇ, ਉਹਦੇ ਤਰ੍ਹਾਂ ਤੁਸੀਂ ਟ੍ਰੇਨ ਇੰਜ ਬੰਦ ਹੁੰਦੀ ਖੁੱਲਦੀ। ਆ ਨੋਨੀ ਕਾਰ ਹੈ ਤੇ ਸਾਰੇ ਟੱਕ ਲੱਗੇ। ਮੈਂ ਕਿੱਥੇ ਕਹਿੰਦਾ ਕੈਂਚੀ ਪੁਲ ਤੋਂ ਲੱਗਿਆ ਹੀ ਆ ਨੋਲਟੀ ਪੁੱਲ ਦੇਖਿਆ ਤੁਸੀਂ? ਹਾਂ ਹਾਂਜੀ ਇਹ ਵੀ ਬੜਾ ਹਿੱਲਾ ਸੀ। ਇੱਕ ਦਿਨ ਇੰਨਾ ਹਿੱਲਿਆ, ਇਹਨੂੰ ਡੀਟਾ ਪੁੱਲ ਤੋਂ ਫੜ ਕੇ ਲਿਆਂਦਾ।
ਗਿਆ ਲੈਰੀਏ ਤੇ ਤੋਰੀ ਪਿਆ। ਇਹ ਕੀ ਬਕਵਾਸ ਸੀ। ਨਹੀਂ ਸਾਦੀ ਆ, ਝਾੜ ਵਾਲਾ ਪੁੱਲ ਵੀ ਹਿਲਦਾ ਸੀ, ਉਹਨੂੰ ਸਾਰੇ ਕਹਿੰਦੇ ਵੈਸੇ ਹੀ ਹਿੱਲ ਗਿਆ। ਯਾਰ ਤਲੰਬੇ ਦੇ ਵਿੱਚ ਇੱਕ ਪੁਲ ਬਣ ਰਿਹਾ ਤਾਂ ਲੰਬੇ ਚ ਐ ਵਾ, ਤੇ ਥੱਲੇ ਜਾਊਗਾ ਪਾਣੀ ਦੇ ਵਿੱਚ, ਪਾਣੀ ਦੇ ਵਿੱਚੋਂ ਦੀ ਫੇਰ ਗਾਂ ਨਿਕਲੂਗਾ, ਲੇਕਿਨ ਰਹਿਣਾ ਪਾਣੀ ਦੇ ਵਿੱਚ। ਟਿਕਟ ਕਿੰਨੀ ਉਹਦੀ? ਟਿਕਟ ਕੋਈ ਨਹੀਂ, ਫ੍ਰੀ ਆਫ ਕਾਸਟ। ਟਿਕਟ ਵਾਲੇ ਹੁੰਦੇ ਨਾ ਉਡਾਨ ਚ ਕਰਕੇ ਹਾਂਜੀ, ਹਾਂਜੀ। ਬਾਹਰ ਦੇ ਮੁਲਕਾਂ ਚ। ਹਾਂਜੀ ਲੇਕਿਨ ਤੇ ਕੰਮ ਚੱਲ ਰਿਹਾ ਸਿਰਫ ਜ਼ੈਚਾ ਆਇਆ ਹਲੇ। ਤੂੰ ਮੰਨ ਲਈ ਦੀ ਹੁੰਦੀ ਵੀ ਮੈਂ ਕੱਚ ਮਾਰੀ ਹੈ, ਇਹਦੇ ਚ ਕਿਹੜੀ ਗੱਲ? ਮੈਂ ਮਾਰੀ ਹੁੰਦੀ ਮੈਂ ਵੀ ਕਹਿ ਦੇਣਾ ਮੇਰੇ ਕੋਲ ਕੱਚ ਵੱਜ ਗਈ। ਤੇਰੇ ਪਿੱਛੇ ਤੇ ਬੱਚਾ ਬੈਠਾ ਕਿਤਾਬ ਲੈ ਕੇ ਨਾਲ ਲਿਖੀ ਜਾਣ ਡਿਆ ਤੇ ਨਾ। ਬੱਚਾ ਹੀ ਬੈਠਾ ਵਾ, ਉਹ ਕੀ ਆ ਹੋਰ, ਉਹ ਬਾਂਦਰ ਤੇ ਟਾਈਫਾਇਡ ਹੋ ਗਿਆ, ਉਹ ਵੈਸੇ ਇਦਾਂ ਦਾ ਵਾ, ਉਹਦਾ ਨਾ ਤੂੰ ਕੁਝ ਵੀ ਕਿਹਾ ਕਰ। ਉਹ ਵੱਡੀ ਕੁਆਟਰ ਪੁਲ ਬਣਨ ਡਿਆ ਇੱਕ ਪਾਇਨ, ਹਾਂ ਉਹ ਐਡਾ ਉੱਚਾ ਪੁਲ ਬਣਨ ਡਿਆ, ਜਾਂਦਿਆਂ ਬੰਦਾ ਜਹਾਜ਼ ਨੂੰ ਸਮੋਸੇ ਵੇਚ ਸਕਦਾ। ਸਮੋਸੇ ਐਡਾ ਉੱਚਾ? ਐਡਾ ਉੱਚਾ ਬਣ ਰਿਹਾ। ਅੱਛਾ, ਨਵਾਂ ਪੁਲ ਬਣ ਰਿਹਾ? ਉਸਤਾਦ ਜੀ ਇਹ ਜਿਹੜੇ ਪੁਲ ਨੇ ਨਾ, ਉਹ ਜਿਹੜਾ ਉਹ ਜ਼ਮੀਨ ਦੇ ਵਿੱਚੋਂ ਹੁਣ ਮਛਲੀਆਂ ਉੱਤੋਂ ਰਿੜਨ ਡੀਆਂ ਹੁੰਦੀਆਂ, ਉਹ ਫਿਰਨ ਡੀਆਂ ਹੁੰਦੀਆਂ ਵਾ, ਉਹ ਚਾਈਨਾ ਨੇ ਜਿਹੜਾ ਬਣਾਇਆ ਉਸਤਾਦ ਜੀ। ਹਾਂ 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 ਹਾਂ, ਹਾਂਜੀ ਹਾਂਜੀ, ਉਹ ਸਾਡੇ ਲਈ ਆ ਬਸ ਉਸਤਾਦ ਜੀ ਬਣ ਰਿਹਾ। ਉਹ ਉੱਤੇ ਗੰਦਾ ਨਾਲ ਗੰਦੇ ਨਾਲ ਉਹ ਵੀ ਹੈ ਨਾ ਪੁਲ ਜਿਹਾ ਚਿਹਰਾ ਦੇ ਵਿੱਚ, ਜਿਹਦੇ ਉੱਤੇ ਐਡਾ ਸ਼ੀਸ਼ਾ ਤਿਲਕ ਵੀ ਜਾਂਦਾ, ਉਹਦੇ ਚ ਉਹ ਆ ਐਲਸੀਡੀਆਂ ਲੱਗੀਆਂ, ਤਿੜਕ ਜਾਂਦਾ ਵਾ। ਹਾਂਜੀ, ਹਾਂਜੀ। ਬੰਦਾ ਕੀ ਚੀਕਾਂ ਮਾਰਦੀ ਦੁਨੀਆ ਸਾਰੀ। ਉਹ ਮਨਜ਼ੂਰ ਹੋ ਗਿਆ ਗੱਟ ਵਾਲੇ ਬਣਨਾ ਇਨਸਾਨ। ਉਸਤਾਦ ਜੀ ਇਹ ਵੀ ਉੱਤੇ ਉਹਦੇ ਤੇ ਚੜਿਆ, ਉਹ ਐਲਸੀਡੀ ਨਹੀਂ ਧਿੜਕੀ, ਉਹ ਜਰਮਨ ਟੁੱਟਾ ਇਹਨੇ ਆਪਣੇ ਵੱਲੋਂ ਪੈਰ ਰੱਖਿਆ, ਨਾਲ 3000 ਹੋਰ ਲੈ ਗਿਆ। ਉਹ ਕੁਝ ਨਹੀਂ ਹੁੰਦਾ ਵੈਸੇ, ਇਹ AI ਟੈਕਨੋਲੋਜੀ ਆ, ਉਹਨਾਂ ਨੇ ਪੈਰ ਰੱਖਿਆ ਥੱਲੇ। ਨਹੀਂ ਉਸਤਾਦ ਜੀ, ਉਸ ਪੁਲ ਤੇ ਚੜਿਆ ਤੇ ਪੁਲ ਕਿੜਕੇ ਨੇ ਕੋਲੋਂ ਥੋੜਾ ਕੱਢ ਕੇ ਮਾਰ ਦਿਆ ਤੇਰੀ ਸਾਡੀ ਵਾਰੀ ਕਿਉਂ ਨਹੀਂ ਤਿਲਕ ਰਿਹਾ? ਤੇ ਜਰਮਨ ਤੋੜਾ ਆ। ਅੱਜ ਮਿੱਠੇ ਹੋਣ ਨਾਲ ਵੀ ਪੁਲ ਬਣਨ ਡਿਆ ਉਹ ਇਦਾਂ। ਉਹ ਪੁਲ ਦੀ ਖਾਸੀਅਤ ਆ, ਉੱਠ ਕੇ ਗੜਾਈ ਵੀ ਲੈ ਲੈਂਦਾ ਐ ਕਰਕੇ, ਫਿਰ ਸਿੱਧਾ। ਉਹ ਵਾਕਆਊਟ ਵਾਲਾ ਪੁਲ ਵਾ ਵੀਰੇ। ਰਾਜੀ ਜਿਹੜਾ ਤੁਸੀਂ ਜਾਓ ਨਾ ਮਾਲਮ ਜੱਬਾ, ਉੱਥੇ ਮਾਲਮ ਜੱਬਾ ਹੈਗਾ ਇਹ ਕੀ ਆ? ਸ਼ਹਿਰ ਉਸਤਾਦ ਉਸਤਾਦ ਜੀ ਇਹਦਾ ਸਰਦ ਇਲਾਕਾ ਬਰਫਬਾਰੀ ਨੇ ਹੈ ਹੀ ਐਡਾ ਬੁਰਾ ਮਾਰ ਮਾਤ ਦਿੱਤਾ। ਕਲਾਮ ਮਾਲਮ ਜੱਪਾ, ਇਹ ਤੇ ਬੜੀ ਬਰਫ਼ ਜੰਮਦੀ ਆ, ਭਾਈ ਫਰੀਦ ਦੇ ਕੱਦ ਜਿੰਨੀ ਬਰਫ਼ ਹੁੰਦੀ ਉੱਥੇ। ਮਾਲਮ ਜੱਬਾ ਬੜਾ ਖੂਬਸੂਰਤ ਇਲਾਕਾ ਉਸਦਾ। ਪਤਾ ਮੈਨੂੰ, ਮੈਂ ਸੁਣਿਆ ਵਾ। ਉੱਥੇ ਨਾ ਚੇਅਰ ਲਿਫਟ ਆ ਉਸਤਾਦ ਜੀ, ਚੇਅਰ ਲਿਫਟ। ਬਸ ਇਹੀ ਦੱਸਣਾ। ਲੈ ਲਈ ਤੁਸੀਂ ਮਾਲਮ ਜੱਬੇ ਜਾਓ ਨਾ, ਬੱਸ ਦੇ ਵਿੱਚ ਯਕਦਮ ਇੱਥੇ ਦਾ ਬੱਚਾ ਚੜ ਕੇ ਪਸ਼ਤੋ ਚ ਕਹੂੰਗਾ ਥੋੜਾ ਸਾਲ ਨੂੰ ਬੁਖਾਰ ਆ ਰਹੀ ਗਏ ਲੈ ਲੋ ਭਾਈ, ਇਹ ਲੈ ਲੋ ਨਾ ਘਰ ਜਾਣਾ ਬੈ। ਏਦਾਂ ਦਾ ਬੱਚਾ ਉੱਥੇ ਕਮਰਿਆਂ ਤੋਂ ਦੱਸਦਾ ਵੀ ਕਮਰਾ ਹੈ, ਬਾਅਦ ਚ ਕਹਿੰਦਾ ਚਲੋ ਮੈਂ ਲੈ ਲੈਣਾ, ਬਾਅਦ ਚ ਕਹਿੰਦਾ ਨਹੀਂ ਮੈਂ ਤੁਹਾਡੇ ਸਾਥ ਰਹੇਗਾ। ਇਹਨੇ ਵੀ ਭਾਈ 500 ਕੁੱਟ ਖਾ ਲਈ, ਉਹ ਤੇ ਕੱਚੀਆਂ ਛਲੀਆਂ ਹੀ ਡੰਡਿਆਂ 'ਚ ਪਾ ਕੇ ਕਹਿੰਦਾ ਲੈਣਾ ਭਾਈ ਚੱਲ ਲੈਣਾ। ਅੱਛਾ, ਖਾਲੀ ਭੁੰਨਣ ਤੋਂ ਬਗੈਰ ਭੁੰਨਣ ਤੋਂ ਬਗੈਰ ਹੀ ਸੂਏ ਚ ਪਾ ਕੇ ਬੱਸ ਦੇ ਅੰਦਰ ਵੜੀ ਜਾ ਰਿਹਾ। ਉਧਰੋਂ ਬੱਸ ਟੁਰ ਪਈ ਤੇ ਉਹਨਾਂ ਫੜ ਲਈ, ਉਹਨਾਂ ਨੂੰ ਮੂੰਹ ਤੇ ਮਾਰੀ। ਇਹਨੇ ਮਠਾਰ ਬੱਸ ਚ ਚਪੇੜਾ ਖਾ ਲੀਆਂ ਸਾਰੀਆਂ। ਯਾਰ ਉਹ ਦਹੀਂ ਯਾਰ, ਉਹ ਜਿਹੜਾ ਮੇਰਾ ਵੈਕਮ ਸੀਨ ਕਲਿੰਟਰ, ਇਹਨੇ ਮਠਾਰ ਬੱਸ ਚ ਚੰਡਾ ਖਾ ਲੀਆਂ ਉਸਤਾਦ ਜੀ। ਕੁਲਫੀਆਂ ਵੇਚਦਾ ਸੀ ਇੱਕ ਔਰਤ, ਕੁਲਫੀ ਦੇ ਕਹਿੰਦਾ ਇਹ ਦੇਖੋ ਨਾ ਮੀਠਾ ਹੈ ਲੈ ਲੋ, ਮੀਠਾ ਹੈ। ਆਪ ਹੀ ਚੈੱਕ ਕਰਕੇ ਉਹਨੂੰ ਕਹੀ ਜਾਂਦੇ। ਇਹੋ ਜਿਹੇ ਬੱਚੇ ਨਾ ਸੱਖਰ ਰੋਡੀ ਸਟੇਸ਼ਨ ਤੇ ਆਉਂਦੇ ਆ ਵੀ ਖਿੜਕੀ ਖੜਕਾ, ਇਹ ਰੋਟੀ 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 ਰੋਟੀ। ਉਹ ਯਾਰ ਬੜੀ ਗੱਲ ਆ ਵੈਸੇ। ਮੁਲਤਾਨ ਦੇ ਸਟੇਸ਼ਨ ਤੇ ਯਕਦਮ ਗੱਡੀ ਰੁਕਣੇ, ਇੱਥੇ ਤਾਂ ਬੱਚਾ ਸ਼ੀਸ਼ਾ ਖੜਕਾ ਦੂਗਾ, ਸਭ ਸੋਨ ਹਲਵਾ ਲੈਣਾ ਹੈ, ਕੁੱਤਲ ਵਾਲਾ ਲੈਣਾ ਹੈ। ਯਾਰ ਦੋ ਵਾਰੀ ਲੈਣਾ ਹੀ ਆ ਗਿਆ। ਤੇ ਹੋਰ ਅੱਛਾ, ਤੈਨੂੰ ਕੀ ਕਹਾਂ, ਕੈਂਚੀ ਪੁਲ ਦੇ ਨਾਲ ਇੱਥੇ ਹੱਥ ਰੱਖ ਕੇ ਖਲੋਤਾ। ਮੈਂ ਕਿਹਾ ਇਹ ਕੀ ਕਹਿੰਦਾ, ਉਹ ਚੋ ਟੱਕਲ ਤੋੜ ਛੱਡ। ਇਹਦਾ ਵਿਆਹ ਹੋਣਾ ਸੀ, ਹਾਂ। ਇਹਦੇ ਅੱਬੇ ਨੇ ਕਿਹਾ ਯਾਰ ਕੋਈ ਲੋਹੇ ਦੀ ਸ਼ੈ ਰੱਖਿਆ ਕਰ, ਤੇ ਗਾਰਡਰ ਚੁੱਕੀ ਫਿਰੇ। ਯਾਰ ਲੋਹੇ ਦੀ ਸ਼ਾਇਦ ਕੀ ਚੱਕਰ ਹੁੰਦਾ? ਇੱਕ ਟੂਣਾ ਵਾ ਲਾ ਲਓ ਕਿ ਮੇਥਾ, ਜਿਵੇਂ ਕਿ ਉਹਨਾਂ ਦੇ ਬਜ਼ੁਰਗਾਂ ਦੇ ਪੁਰਾਣਿਆਂ ਦਾ ਉਹ ਕਹਿਣਾ ਵਾ ਕਿ ਲੋਹੇ ਦੀ ਸ਼ੈ ਰੱਖਣ ਨਾਲ ਆਫਤ ਬਲਾਵਾਂ ਜਾਂ ਕੋਈ ਇਦਾਂ ਦੀ ਅਨਹੋਣੀ ਨਹੀਂ ਹੁੰਦੀ ਹੈਗੀ। ਬਾਹਰਲੀਆਂ ਚੀਜ਼ਾਂ ਨਹੀਂ ਤੰਗ ਕਰਦੀਆਂ। ਹਾਂਜੀ ਹਾਂਜੀ ਅੱਛਾ ਜੀ, ਹਾਂਜੀ, ਇਸੇ ਤਰ੍ਹਾਂ ਹੀ। ਲੋਹੇ ਦੀ ਚੀਜ਼ ਨਾ। ਹਾਂਜੀ, ਇਹਨੇ ਰੱਖੀ ਲੋਹੇ ਦੀ ਚੀਜ਼ ਤਾਂ ਜੀ ਵਿਆਹ ਤੋਂ ਪਹਿਲੋਂ। ਉਹ ਬਾਹਰਲੀਆਂ ਜਾਵਾਂ ਨੇ ਵੀ ਲੋਹੇ ਦੀ ਰੱਖੀ ਸੀ, ਉਹ ਇਹਦੇ ਮੱਕੀ 'ਚ ਮਾਰ ਕੇ। ਇਹਦੇ ਵਾਲਦ ਸਾਹਿਬ ਨੇ ਕਿਹਾ ਲੋਹੇ ਦੀ ਚੀਜ਼ ਕੋਲ ਰੱਖ, ਤੇ ਲੋਹੇ ਦੀ ਚੀਜ਼ ਕੋਲ ਰੱਖ ਕੇ 66 ਤਾਰਾਂ ਦੇ ਕੋਲ ਚਲ ਗਏ। ਇਹਦੇ ਵਾਲਦ ਨੇ ਇਹਨੂੰ ਕਿਹਾ ਲੋਹੇ ਦੀ ਕੋਈ ਸ਼ੈ ਰੱਖ, ਬਾਹਰਲੀਆਂ ਸ਼ੈਵਾਂ ਨਹੀਂ ਆਣਗੀਆਂ। ਬਾਹਰਲੀਆਂ ਸ਼ੈਵਾਂ ਨੇ ਕੋਈ ਚਪੇੜਾ ਮਾਰੀਆਂ, ਉਹਦੀ ਰੱਖ ਲਈ ਸੀ ਇਹਨੇ। ਉਹਦੀ ਕੋਈ ਸ਼ੈ ਰੱਖ ਲਈ ਇਹਨੇ। ਇਹਨੂੰ ਕਿਹਾ ਲੋਹੇ ਦੀ ਸ਼ੈ ਰੱਖ, ਤੇ ਕਹਿੰਦਾ ਕਾਹਦੇ ਤੋਂ? ਮੇਰੀ ਗੋਣੀ ਤੱਕ ਬਾਂਹ ਹੀ ਲੋਹੇ ਦੀ। ਉਹ ਕਹਿੰਦਾ ਲੋਹੇ ਦੀ ਸ਼ਹਿਰ ਰੱਖ, ਤੇ ਉਧਰ ਮਹਿੰਦਰ ਦੀ ਲੋਹਾ ਫਿਲਮ ਜੇਬ ਚ ਪਾ ਕੇ ਆ ਭਾਈ ਦਾਨਿਸ਼ ਨੂੰ ਕਿਹਾ ਕਿ ਲੋਹੇ ਦੀ ਸ਼ੈ ਰੱਖ, ਤੇ ਉਹ ਚੜੇਲਾਂ ਨੇ ਆ ਕੇ ਆਪਣ ਕਿਹਾ ਪਾ ਜਾਂਦੇ ਨਹੀਂ ਆਉਂਦਾ, ਤੂੰ ਨਾ ਰਗਾ, ਕੋਈ ਟੈਨਸ਼ਨ ਨਹੀਂ ਸੀ ਨਹੀਂ ਆਉਂਦਾ। ਅੰਦਰ ਨਹੀਂ ਹੁੰਦੇ ਐਵੇਂ, ਉਹਨੂੰ ਕਾਹਦਾ ਭਾਰ ਏਡਾ ਚੁੱਕਿਆ। ਨਹੀਂ, ਇਹਨੇ ਆਪਣੀ ਬੇਗ ਗੱਲ ਸਹੀ ਕੀਤੀ। ਇਹਨੇ ਆਪਣੀ ਬੇਗਮ ਨੇ ਨਹੀਂ ਕਿਹਾ ਯਾਰ, ਇੱਕ ਲੋਨੀ ਅੱਛਾ ਕਹਿੰਦੇ ਕਿਤੇ ਉਹਦਾ ਕੋਈ ਹੋਏਗਾ ਐਕਸਪੀਰੀਅੰਸ ਕਿਸੇ ਐਸੀ ਜਗ੍ਹਾ ਤੇ। ਇਹਦੇ ਵਾਲਦ ਸਾਹਿਬ ਨੇ ਕਿਹਾ ਸਾਜੀ ਕਿਤੇ 4 ਵਜੇ ਚ ਬਹਿ ਕੇ ਬੰਦਾ ਐਵੇਂ ਨਹੀਂ ਗੱਲ ਕਰਦਾ, ਲੋਨੀ ਨੇ ਗੱਲ। ਕਿਤੇ ਫਿੱਕੀ ਕਰਦਾ ਵਾ, ਵੈਸੇ ਤਾਂ ਸਾਡੀ ਫਿੱਕੀਆਂ ਕਰਦਾ। ਉਹ ਪੁਲ ਜਿਹੜਾ ਵਾ, ਮੈਂ ਖੁਦ ਐਕਸਪੈਰੀਮੈਂਟ ਕੀਤਾ ਸੀ ਗੱਡੀ ਖਲਾਰੀ ਉੱਤੇ। ਸਾਜੀ ਜੈਨੂਇਨ ਪੁਲ ਨੇ ਇੰਜ ਹਲਾਰਾ ਲਿਆ ਵਾ। ਭਾਈ ਨਾ ਐਡਾ ਵੀ ਨਹੀਂ ਹਲਾਰਾ ਲੈਂਦਾ ਪੁੱਲ, ਐਡਾ ਮਹਿਕ ਮਲਕ ਪੁੱਲ। ਕਿਉਂ ਜੀ?
ਪੁਲ ਇੰਜ ਕਰਨ ਡਿਆ ਹਨਾ ਉੱਤੇ। ਨਹੀਂ ਪੁੱਲ ਹਲਕਾ ਜਿਹਾ, ਬਸ ਉਹ ਇੰਜ ਹਲਕਾ ਜਿਹਾ ਹੁੰਦਾ ਵਾ। ਇਹ ਨਹੀਂ ਵੀ ਇੰਜ ਹਲਾਰਾ ਪੁੱਲ ਲੈਣ ਦਿਆ ਵੀ ਉਹ ਤੂੰ ਮਤਲਬ ਉਹ ਪੀਂਗ ਵੀ ਖੋਲਣ ਲੱਗ ਪਈ, ਪੁੱਲ ਇੰਜ ਵੀ ਹੋਣ ਲੱਗ ਪਿਆ ਉੱਤੋਂ। ਥੱਲੇ ਬੰਦੇ ਖਲੋਤੇ ਇੰਜ ਟੱਪਦੇ ਵੀ ਸੀ ਉਹਦੇ, ਇਹਨੇ ਉਸਤਾਦ ਜੀ ਕਿਤੇ ਨਾ ਦਿਮਾਗ ਖਰਾਬ। ਅਗਲੇ ਨੂੰ ਮਿੱਟੀ ਨਹੀਂ ਕਰ। ਓਏ ਆਹੋ ਵੀ ਤੂੰ ਫਿਰ ਘੁਮਾ ਦੇ ਪੁੱਲ ਇੰਜ ਪੂਰਾ ਹੀ ਉਹ ਯਾਰ ਰੱਸਾ ਟੱਪਣ ਵਾਲਾ। ਪੁਲ ਦਾ ਸਾਈਜ਼ ਤੇ ਵੇਖੋ। ਮੈਂ ਹੁਣ ਉਹਦਾ ਹਲਾਰਾ ਜਿਹੜਾ ਪੁਲ ਦੇ ਹਿਸਾਬ ਨਾਲ ਕਰਾਂ, ਨਹੀਂ, ਮੈਂ ਕਹਾਂ ਪੁਲ ਇੰਜ ਹਿੱਲਣ। ਨਹੀਂ ਤੂੰ ਜ਼ਿਆਦਾ ਕਰਦੇ ਨਾ। ਮੈਂ ਕਿਹਾ ਬੱਚੇ ਸਵੇਰੇ ਸਵੇਰੇ ਪੁੱਲ ਟੱਪਣ ਗਏ, ਉਹ ਰੱਸਾ ਟੱਪਣ ਨਹੀਂ ਚਾਹੀਦਾ। ਆਜੋ ਰੱਸਾ ਟੱਪੀਏ। ਇਹਨੇ ਉਸਤਾਦ ਪੁੱਲ ਦੇ ਥੱਲੇ ਖਲਾ ਕੇ ਪੁੱਲ ਇੰਜ ਕਰ ਰਹੇ ਨੇ। ਓਏ ਠੀਕ ਹੈ। ਇਹਨੇ ਪੁੱਲ ਨਹੀਂ ਦੇਖਿਆ ਉਸਤਾਦ ਜੀ, ਕਿਤੇ ਬੂਟੀ ਪੀ ਕੇ ਨਾ ਬੱਚੇ ਵਾਲੀ ਝਲੂੰਗੀ ਹਿਲਦੀ ਵੇਖ ਲਈ ਹੈ ਤੇ ਇਹਨੂੰ ਉਹ ਆਹੋ ਐਡਾ ਪੁੱਲ ਵੀ ਇੰਜ ਜੀ ਪੁੱਲ ਲੈ। ਸਾਰੇ ਪੁਲ ਦੇਖੇ ਆ ਤੇਰੇ ਆਪਣੇ ਰੋਡ ਤੇ ਜਾਣਾ ਹੋਵੇ ਤੈਨੂੰ 5-7 ਬੰਦੇ ਲੱਤ ਲਾ ਕੇ ਜਾਂਦੇ ਇੰਜ ਕਰਕੇ ਆ ਲੈ ਜਾ। ਆਹੋ ਨਾਲੇ ਰੋਣੀ ਤੂੰ ਹੱਸਦਾ ਕਿ ਤੂੰ ਬਾਹਰ ਤੋਂ ਪਹਿਲੇ ਦੇਣ ਡਿਆ ਵਾ। ਇਹ ਗੱਲ ਤੇ ਕਲੀਅਰ ਕਰਦੇ ਆ। ਨਹੀਂ ਉਸ ਪੁਲ ਦੀ ਖਾਸੀਅਤ ਇਹ ਕਿ ਉਹ ਥੋੜਾ ਜਿਹਾ ਐਸ ਰੋਕ ਨੂੰ ਇੱਕ ਵਾਰੀ ਇੰਜ ਫਿਰ ਇੰਜ ਇਹ ਟੈਪ ਹਿਲਦਾ। ਗਾਣਾ ਕਿਹੜਾ ਲਾਣਾ ਪੈਂਦਾ? ਵੇ ਗੁਜਰਾਵੇ ਵੇ ਗੁਜਰਾ ਵੇ। ਦੱਸ ਯਾਰ ਪੁਲਾਂ ਦਾ ਕੀ ਕੀਤਾ? ਪੁਲ ਲੱਗਦਾ ਦੁਪੱਟਾ ਬਣ ਕੇ ਨੱਚਦੇ। ਉਹ ਯਾਰ ਪੁਲ ਦਾ ਕੀ ਹਾਲ ਉਹ ਕੀਤਾ? ਪੁਲ ਦੀ ਖਸਤਗੀ ਜਿਹੜੀ ਹੈ ਨਾ, ਉਹ ਖਸਤਾ ਇੰਨਾ ਹੋ ਗਿਆ ਵਾ ਕਿ ਹੁਣ ਉਹਦਾ ਮਤਲਬ ਉਹ ਹੁਲਾਰਾ ਜਿਹਾ ਲੈਂਦਾ ਵਾ। ਜੀ ਮੈਂ ਗਿਆ ਉੱਤੇ। ਮੈਂ ਕਿਤੇ ਅੰਦਰ ਪੁਲ ਚੜਨ ਲੱਗਾ, ਉਹ ਇੱਧਰ ਨੂੰ ਹੋ ਗਿਆ ਲਾਰਾ ਲੈ ਕੇ। ਮੈਂ ਖਲੋਤਾ ਰਿਹਾ 15 ਮਿੰਟ। ਮੈਂ ਕਿਹਾ ਵਾਪਸ ਆਏਗਾ ਤੇ ਚੜਾਂਗਾ। ਨਾਲੇ ਕਹਿੰਦਾ ਪੁਲ ਇੰਜ ਕਰਦਾ ਵੀ ਪੁਲ ਵੱਡੇ ਸਫਦਰ ਨੇ ਬਣਾਇਆ। ਉਹ ਯਾਰ ਉਹ ਕਰਦਾ ਵਾ ਇੰਜ ਤੇ ਇੱਕ ਵਾਰੀ ਬਹਿ ਕੇ ਵੀ ਉੱਠਦਾ ਹੈ। ਮੈਂ ਤੁਹਾਨੂੰ ਦੱਸ ਦਿਆਂ, ਤੁਸੀਂ ਉਹਦੇ ਤੇ 5 ਮਿੰਟ ਨਹੀਂ ਖਲੋ ਸਕਦੇ। ਹਾਂ। ਦਿਲ ਨੂੰ ਬੰਦੇ ਨੂੰ ਉਹ ਪੈਂਦਾ ਵਾ ਅਸੀਂ ਖਲੋਣਾ ਕਾਤੋਂ ਦੇ ਤੇ ਉਹ ਇੱਕ ਐਕਸਪੈਰੀਮੈਂਟ ਕਰਨ ਬੰਦਾ ਚਲੇ ਜਾਂਦਾ। ਮੈਂ ਖਲੋਤਾ ਵਾਂ, ਮੈਨੂੰ ਜਦੋਂ ਉਹਨੇ ਐਸ ਰੋਕਦਾ ਇੰਜ ਆਇਆ ਨਾ ਪੁਲ। ਹਾਏ ਓ ਯਾਰ ਇਹ ਕਿਹੜਾ ਪੁੱਲ ਆ ਯਾਰ। ਹਾਂ ਜੀ, ਇਹਨੂੰ ਕਰਨ ਦੇ ਇਹ ਐਕਸਪੈਰੀਮੈਂਟ। ਤੇਰੀ ਭੁੱਲ ਆ। ਇਹ ਪੁਲ ਫਸਾ ਲੈਣਾ ਉਹਨਾਂ ਨੇ। ਜਿਹੜੇ ਮਰਜ਼ੀ ਪੁੱਲ ਤੇ ਚੜ ਤੂੰ ਕਰ ਐਕਸਪੈਰੀਮੈਂਟ ਆਪਣਾ, ਤਹਿਕੀਕਾਂ ਕਰ, ਲਿਖ ਕੀ ਇੰਜ ਹਿਲਦੇ ਆ ਇੰਜ ਉਹ ਹਿਲਦੇ। ਮੈਂ ਜਦੋਂ ਖਲੋਤਾ ਸਾਜੀ ਗੱਡੀ ਤੋਂ ਬਾਹਰ ਸੀ, ਅਸੀਂ ਗਏ ਸੀ ਇੱਧਰ ਨਾ ਸਿੰਧ ਵਾਲੀ ਸਾਈਡ ਤੇ ਉਹ ਪੁਲ ਦੇ ਉੱਤੇ ਅਸੀਂ ਖੜੇ ਤੇ ਮੈਂ ਮੈਂ ਕਿ ਗਰੁੱਪ ਦੀ ਸ਼ਕਲ ਚ ਗਏ। ਉਹ ਕੋਈ ਲੈ ਗਿਆ ਹੋਣਾ। ਭਾਜੀ ਪੁੱਲ ਇੱਕ ਵਾਰੀ ਇੰਜ ਆਇਆ, ਉੱਥੇ ਇੱਕ ਸ਼ਰਾਰਤ ਨਾਲ ਬੰਦੇ ਨੇ ਨਾ ਇੰਜ ਮਤਲਬ ਐਸ ਨੂੰ ਪੁੱਲ ਨਾ ਪੁੱਲ ਜਦੋਂ ਇੰਜ ਆਇਆ ਉਹਨੇ ਫੜ ਲਿਆ। ਛੱਡੇ ਹੀ ਨਾ, ਉਹਨੇ ਥੱਲੇ ਕਰਕੇ ਅੱਜ ਛੱਡਿਆ ਨਾ ਪੁੱਲ ਪਰ ਦੀ ਸਾਈਡ ਤੋਂ ਵੱਜ ਕੇ ਫੇਰ ਕਿਹੜੀ ਟੋਮ ਐਂਡ ਜੈਰੀ ਦਾ ਪੁਲ ਯਾਰ ਤੂੰ ਵੀ ਤੇ ਪੁੱਲ ਲਹਿਰਾਉਣ ਹੀ ਐਸਾ ਦਿਆ ਤੂੰ ਅੱਲਾ। ਓ ਯਾਰ ਥੋੜਾ ਜਿਹਾ ਤੇ ਵੱਡਾ ਪੁਲ ਵਾ। ਮੈਂ ਇਹ ਲੁਹਾਰਾ ਦੇ ਜਾਂਦੇ ਇਹ ਕਿਹੜਾ ਪੁੱਲ ਹੈ? ਪੱਕੀ ਗੱਲ ਆ, ਪੁਲ ਬੇਦੀਆਂ ਕਰਦਾ। ਇਹ ਨਰਗਸੀ ਪੁਲ ਵਾ। ਓ ਯਾਰ ਮਿੱਠੇ ਪੁਲ ਉਹ ਵੀ ਕਰਨਾ ਮਾਰਾ ਰੇ ਹਨਾ। ਤੁਹਾਡੇ ਮਹੱਲੇ ਪੁਲ ਨਹੀਂ ਨਾ ਹੈ। ਅੱਲਾ ਨੇ ਪੁਲ ਦਿੱਤਾ ਹੀ ਨਹੀਂ, ਤੁਹਾਨੂੰ ਕਦ ਨਹੀਂ ਪੁਲ ਦੀ। ਇਹਨਾਂ ਨੂੰ ਸੜਕ ਨਹੀਂ ਦਿੱਤੀ, ਇੰਜ ਇੰਜ ਸਾਡਾ। ਅਸੀਂ ਦਰਿਆ ਵਿਛਾ ਕੇ ਗੱਡੀਆਂ ਚਲਾਉਂਦੇ ਆ। ਯਾਰ ਇਹਨਾਂ ਦੇ ਮਹੱਲੇ ਪੁੱਲ ਹੈਗਾ ਵਾ, ਲੇਕਿਨ ਉਹ ਬਿਲਕੁਲ ਸੜਕ ਦੇ ਉੱਤੇ ਨਾਲ ਹੀ ਲੱਗਾ। ਪੁੱਲ ਦੇ ਉੱਤੇ ਚੜ ਕੇ ਜਿੱਥੋਂ ਮਰਜ਼ੀ ਤੇ ਜਗ੍ਹਾ 'ਤੇ ਵੀ ਮੁੜ ਜਾਓ। ਯਾਨੀ ਪੁਲ ਸੇਮ ਸੜਕ ਦੇ ਸੇਮ ਸੜਕ ਦੇ ਬਰਾਬਰ ਹੈਗਾ। ਉੱਤੇ ਬਣਾਤਾ ਉਹਨੇ ਸੜਕ ਨਾਲ ਇੰਨਾ ਗੁੱਜਾ ਬਸ। ਪੁਲ ਦੇ ਉੱਪਰ ਲਿਖਿਆ ਪੁਲ ਦੇ ਦਰਮਿਆਨ ਚ ਥੱਲੇ ਹੋ ਜਾਓ। ਜਿੱਧਰੋਂ ਮਰਜ਼ੀ ਉਤਰ ਜਾਓ ਉਸ ਪੁੱਲ 'ਚ। ਇਹ ਪੁਲ ਅੱਛਾ ਅੱਗੇ ਲਿਖਿਆ ਆਗੇ ਪੁਲ ਹੈ ਧਿਆਨ ਸੇ ਜਾਏ ਤੂੰ ਪੱਧਰਾ। ਨਹੀਂ ਉਹ ਇੰਨਾ ਕੁਛ ਸਿਰਫ ਉਹ ਟੁੰਕ ਕਰਕੇ ਬਸ। ਉਹਦੇ ਇਹ ਨਹੀਂ ਲਿਖਿਆ ਆਗੇ ਪੁਲ ਹੈ। ਉੱਤੇ ਸੌਰੀ ਪੁਲ ਲਿਖਿਆ ਵਾ ਤੇ ਜਦੋਂ ਬੰਦਾ ਪੁਲ ਤੇ ਚੱਲਦਾ ਤੇ ਬੰਦਾ ਡੂੰਗਾ ਹੋਈ ਜਾਂਦਾ। ਨਹੀਂ ਉਸਤਾਦ ਉਹਦੇ ਅੱਗੇ ਲਿਖਿਆ ਬੋਰਡ ਤੁਹਾਨੂੰ ਪਤਾ ਸੀ ਥੱਲੇ ਪੁਲ ਸੀ। ਸਾਜੀ ਮਿੱਠੇ ਹੋਣਾ ਦਾ ਮੱਲੇ ਇਦਾਂ ਦੀ ਸੜਕ ਬਣੀ, ਚੰਗੇ ਭਲੇ ਬੰਦੇ ਵੀ ਜਾ ਰਹੇ ਹੁਣ ਤੇ ਲੰਗੜੇ ਲੱਗਦੇ ਸਾਰੇ। ਕੁਛ ਨਹੀਂ। ਯਾਰ ਇਹਦੀ ਗੱਲ ਐਪਰੀਸ਼ੀਏਟ ਕਰੇ। ਆਹ ਦੰਦ ਨਿਕਲਣ ਡਿਆ। ਦੰਦ ਨਿਕਲ ਗਏ। ਇਹਨਾਂ ਦੇ ਮਹੱਲੇ 'ਚ ਸੜਕ ਇਹੋ ਜਿਹੀ ਆ, ਉਹ ਇੰਜ ਲੱਗਦਾ ਬੰਦਾ GTA 'ਚ ਫਿਰਦੇ ਆ ਵਾਈਸ ਸਿਟੀ। ਆਹੋ ਇਹਨਾਂ ਦੇ ਮਹੱਲੇ 'ਚ ਬੰਦਾ ਫਿਰਦਾ ਹੋਵੇ, ਦੁਸ਼ਮਣੀ ਹੋਵੇ, ਉਸਤਾਦ ਜੀ ਅਗਲਾ ਫੈਰ ਮਾਰੇ ਬੰਦਾ ਮਰਦਾ ਨਹੀਂ ਭਲਾ ਕਿਉਂ? ਉਹ ਇੰਜਨ ਜੀ ਹੋਈ ਜਾਂਦਾ। ਉਹ ਗੋਲੀ ਇਹਨਾਂ ਦੇ ਮਹੱਲੇ ਫੈਰ ਮਾਰਨਾ ਹੋਵੇ ਨਾ ਤੇ ਬੰਦਾ ਇੱਧਰ ਖਲੋਤਾ ਹੋਵੇ ਤੇ ਫੈਰ ਇੱਧਰ ਮਾਰਨਾ ਪਵੇ। ਜਿਹਨੂੰ ਗੋਲੀ ਉੱਤੇ ਜਾਂਦੀ ਉਹਨੂੰ ਕਿਰੋਂ ਉੱਥੇ ਆ ਜਾਂਦਾ। ਅੰਨੋ ਨਹੀਂ ਹੁਣ ਤਾਂ ਮਹੱਲੇ ਵੀ ਸੜਕਾਂ ਇਦਾਂ ਦੀਆਂ ਐ ਲੱਗਦਾ ਕਿਸੇ ਨੇ ਪੈਰਾਂ ਤੇ ਪਟਾਕਾ ਸੁੱਟੇ। ਇੱਕ ਮਿੰਟ ਥੈਂਕ ਯੂ ਥੈਂਕ ਯੂ। ਇਹ ਵੱਡਾ ਪਾਣਾ ਤੁਹਾਡਾ, ਇਹ ਵੱਡਾ ਪਾਣਾ ਤੁਹਾਡਾ। ਉਹ ਬਾਹਰ ਦੇਖਿਆ ਬੰਦਾ ਕੌਣ ਬੈਲ ਵਜਣ ਡਈ ਹੈ। ਚੱਲ ਕੋਈ ਨਹੀਂ ਗੱਲ। ਓਏ ਓਏ ਸੜ ਜਣੀ ਆ ਬਹੁਤੀ ਨਾ ਵੀ ਆ। ਉਹ ਸੜੀ ਆ। ਉਹ ਸੜਨ ਤੋਂ ਬਾਅਦ ਇਦਾਂ ਦੀ ਹੋਈ ਪਹਿਲੇ ਠੀਕ। ਪਹਿਲਾਂ ਤਾਂ ਠੀਕ ਸੀ। ਇੱਧਰ ਕਿਤੇ ਕੋਈ ਲਿਆਣ ਨਾ ਕੀਤਾ ਹੋਵੇ। ਬਿੱਟਾ ਦੇ ਮਹੱਲੇ ਬੰਦਾ ਦੁਸ਼ਮਣੀਦਾਰ ਹੋਵੇ, ਗੋਲੀ ਮਾਰੇ, ਉਸਤਾਦ ਜੀ ਗੋਲੀ ਕਿਤੇ ਨਾ ਕਿਤੇ ਵੱਜਦੀ ਜ਼ਰੂਰ। ਹਾਂ ਉਹ ਗੋਲੀ ਵੀ ਇੰਜ ਹੋਣੀ। ਸਾਜੀ ਇਦਾਂ ਦੀ ਸੜਕ ਹੈ, ਇੱਕ ਬੰਦੇ ਨੂੰ ਫੈਰ ਮਾਰੇ ਤਾ ਤੇ ਅੱਗੇ ਬੰਦਾ ਫੇਰ ਖਲੋਤਾ ਕਹਿੰਦਾ ਹੁਣ ਮਾਰ। ਤੁਰ ਕੇ ਆਉਂਦਾ। ਓਏ ਨਾ ਹੱਸ ਓਏ ਨਾ ਹੱਸ, ਤੇਰੀ ਮਿਹਰਬਾਨੀ ਹੈ। ਐਵੇਂ ਲੱਗਦਾ ਪਰੌਣੇ ਆ ਗਏ ਆ। ਵਾਹ ਓਏ ਤੇ ਡਾਇਰੈਕਟ ਹੋਈ ਆ ਪਹਿਲਾਂ ਅੰਦਰੋਂ। ਪਰੋਣੇ
ਉਹ ਵੀ ਬਾਹਰ ਵੈਲ ਹੋਣੀ ਪਰੋਣੇ ਆ ਗਏ। ਇੱਥੇ ਅਸਲ 'ਚ ਨਾ ਇਹ ਇੱਕ ਰੌਲਾ ਹੁੰਦਾ ਵਾ ਕਿ ਤੁਸੀਂ ਨਾਰਮਲ ਕਿਤੇ ਬੈਠੇ ਹੋ ਨਾ, ਕਿਸੇ ਆਵਾਜ਼ ਵੱਲ ਤੁਹਾਡਾ ਧਿਆਨ ਪੈ ਜਾਂਦਾ। ਉਹ ਦਿਨ ਕਰੇ 5 ਘੰਟੇ ਦੁਆ ਰਹੀ ਹੋਵੇ, ਜਦੋਂ ਤੁਹਾਡਾ ਉਧਰ ਧਿਆਨ ਪੈ ਜਾਂਦਾ ਨਾ ਤੇ ਤੁਹਾਨੂੰ ਉਦੋਂ ਉਹਦੀ ਇਰੀਟੇਸ਼ਨ ਹੋ ਹਾਂ ਉਹ ਮਿੱਠੇ ਨੂੰ ਨਾ ਉਹ ਧਿਆਨ ਪੈ ਗਿਆ। ਐਰੀਟੇਟ ਹੋਣ ਦਿਆ। ਉਸਤਾਦ ਜੀ ਉਹਨੂੰ ਵੀ ਤਾਂ ਹਟਾਓ ਨਾ, ਉਹ ਹੱਸਦਾ ਇੰਜ ਲੱਗਦਾ ਘੁੱਗੀ ਦਾ ਗਲ ਘੁੱਟਤਾ ਕਿਸੇ ਨੇ। ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਿਹਨੇ ਹੋਰ ਤੇਜ਼ ਹੋ ਜਾਣਾ। ਪਾਗਲ ਆ ਨਾ ਆ ਕਿਉਂ ਜੀ? ਆਹ ਤੇ ਸਮਝ ਨਹੀਂ ਉਹ ਕਿਤੇ ਪਾਣੀ ਪੈ ਗਿਆ ਵਾ ਆ ਲੈ ਬਸ ਬਦਲਿਆ ਉਹ ਲੱਖ ਲਾਣ ਕੇ ਟੇਬਲ ਹੀ ਵੇਟ ਲਾ ਮਾੜੀ ਜੀ। ਯਾਰ ਕਿਉਂ ਜੀ? ਯਾਰ ਮਿੱਠੇ ਤੈਨੂੰ ਕੀ ਪ੍ਰੋਬਲਮ? ਲੱਗਦਾ ਨਾ 20 ਵਾਲੀ ਪੀਪਣੀ ਤੇ ਪੈ ਰਿਹਾ। ਬਾਜੀ ਇੰਜ ਲੱਗਦਾ ਛੋਟਾ ਬੱਚਾ ਤੇਜ਼ ਤੁਰਨ ਦੇ ਥੱਲੋਂ ਜੁੱਤੀ ਬੋਲਣ ਦੀ। ਯਾਰ ਨਹੀਂ ਉਹਦਾ ਨਾ ਕੋਈ ਇੱਥੇ ਲੀਵਰ ਹੈ ਨਾ, ਲੀਵਰ ਦੇ ਨਾਲ ਬੈਲ ਫਿੱਟ ਹੋਈ। ਨਹੀਂ ਉਹਦੀ ਸਾਰੀ ਨਾਲੀ 'ਚ ਨਾ ਕਿਤੇ ਸੁਰਾਖ ਹੋ ਗਿਆ। ਉਹ ਜਦੋਂ ਹਵਾ ਭਰਦੀ ਹੈ ਨਾ ਤੇ ਉਹਦੇ ਵਿੱਚ ਸੀਟੀ ਵੱਜਦੀ। ਇਹਦਾ ਕਿਤੇ ਕਾਂ ਦੇ ਡਿੱਗ ਸੀਟੀ ਗਿਆ। ਵੱਜਦੀ ਹੈ। ਇਹਦਾ ਨਾ ਸਾਰੀ ਕਾਂ ਦੇ ਡਿੱਗ ਗਿਆ ਵਾ। ਨਹੀਂ ਉਹ ਕਾਂ ਤੇ ਡਿੱਗ ਪਵੇ ਤੇ ਫੇਰ ਤੇ ਉਹ ਆਵਾਜ਼ ਹੀ ਨਾ ਆਵੇ। ਇਹ ਪਹਿਲੇ ਸਿੰਪਲ ਇਹਦਾ ਕਾਂ ਦਰਮਿਆਨ 'ਚ 2 ਹੋ ਗਿਆ। ਉਹ ਜਦੋਂ ਸਾਹ ਜਾਂਦਾ ਨਾ ਤਾਂ ਪਾ ਇਹ ਤੇ ਕਾਂ ਨਹੀਂ, ਇਹਦੇ ਅੰਦਰ ਘੁੱਗੀ ਲੱਗੀ ਆ। ਕਾਂ ਲੱਗੀ ਨਹੀਂ ਉਹ ਡੋਰ ਬੈਲ ਚਿੱਤ ਗਿਆ ਵਾ ਉਹਦੀ ਕੋਈ ਅੱਛਾ ਸੈੱਲਾਂ ਸਮੇਤ ਡੋਰਬੈਲ ਖਾ ਗਿਆ। ਉਹ ਅੰਦਰ ਜਾ ਕੇ ਵੀ ਵਰਕ ਕਰ ਰਹੀ। ਮੁੱਕਣ ਵੀ ਨਹੀਂ ਦੇ ਪਤਾ ਨਹੀਂ ਸੋਨਾ ਦਾ ਮੇਦਾ ਵਾ ਇਹਦਾ। ਹੋਰ ਪਹਿਲੇ ਵੀ ਕਿਤੇ ਸ਼ੋਰ ਵਾਲੀ ਖਾਧੀ ਤੂੰ ਹਨਾ। ਇਹਦਾ ਮੈਂ ਤੁਹਾਨੂੰ ਤਰੀਕਾ ਦੱਸਣਾ ਸਿੱਧਾ ਆਹੋ ਚੱਲ ਪਿਆ ਦਾ ਛੇੜ ਯਾਰ। ਇੱਕ ਮਿੰਟ ਕਿਤੇ ਅੱਜ ਕੰਮ ਕਰਾਇਆ ਦਾ ਹੈ। ਚੱਲ ਆ ਲੈ ਓਹੋ ਆ ਬਦਲਤਾ ਤੂੰ ਬਦਲਦੀ ਯਾਰ ਇਹਨੂੰ ਨਾ ਤੂੰ ਨਹੀਂ ਤਾਂ ਇਹਦੇ 'ਚ ਹੋਰ ਆਪਸ਼ਨ ਵੀ ਹੈ। ਤੂੰ ਨਹੀਂ ਤਾਂ ਬਦਲੇ ਉਸਤਾਦ ਜੀ ਇਹਨੂੰ ਨਾ ਰੋਕੋ, ਇਹਨੂੰ ਕੁਛ ਹੋ ਜਾਣਾ। ਐ ਲੱਗਦਾ ਪਤਾ ਇਤਰਾਜ਼ ਕਰਨ ਦੀ। ਇੱਕ ਮਿੰਟ ਇਹਨੂੰ ਸੋਚਣਾ ਓਏ ਇਹ ਕਿਹੜੀ ਆਵਾਜ਼ ਆਉਂਦੀ ਵਿੱਚ? ਇਹ ਆਪਣੇ ਅੱਬੇ ਲਾ ਕੇ ਹੱਸਦਾ ਹੋਵੇ ਨਾ, ਕਹੂਗਾ ਉੱਠ ਕੇ ਦੇਖ ਲਾ ਭਾਈ, ਹੱਸੀ ਜਾਂਦਾ, ਉੱਠ ਕੇ ਦੇਖ ਲਾ ਕੌਣ। ਆ ਲੈ ਬਾਜੀ ਇੱਕ ਹੋਰ ਵੀ ਪੀ। ਜੇ ਕੋਈ ਪਰੇਸ਼ਾਨੀ ਬਾਜਰਾ ਪਾ ਦਵਾਂ ਤੈਨੂੰ ਹੈ। ਉਹ ਨਹੀਂ ਯਾਰ ਬਾਜਰਾ ਬਿੱਠੇ ਬਾਜਰੇ ਦਾ ਇਹਦਾ ਕੀ ਤਾਂ ਉਹੀ ਹਿਸਾਬ ਨਾਲ ਨਹੀਂ ਉਹ ਉਹਦਾ ਪ੍ਰੋਬਲਮ ਆ। ਇਹਦੇ ਕੋਲ ਕੰਟਰੋਲ ਨਹੀਂ ਹੈਗਾ ਉਸਤਾਦ। ਹਾਂ ਸਹੀ ਗੱਲ ਆ ਜਿਵੇਂ ਜਿਹੜਾ ਪਿੰਡ ਤੇ ਨਹੀਂ ਆਵਾਜ਼ ਹੁੰਦੀ, ਜਿਵੇਂ ਕੋਈ ਬੋਰਾ ਕਿਸੇ ਡੰਡਿਆ, ਇਹ ਹੋਰ ਹੈਗਾ ਚੱਕਰ। ਤੇ ਉਹ ਬੈਲ ਵਾਲਾ ਹੋਰ ਵਾ ਇਹਦਾ। ਹਾਂ ਸਹੀ ਗੱਲ। ਕਿਸੇ ਕੀ ਆਪਾਂ ਭਲਾ ਸ਼ਾਦੀ ਅੱਛਾ ਯਾਰ ਇਦਾਂ ਦੀ ਕਿ ਪਹਿਲਾਂ ਹੈਗੀ ਆ। ਹਾਂਜੀ ਤੁਸੀਂ ਜਾਓ ਨਾ ਜਾ ਟੰਗ 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 ਟੰਗ। ਹਾਂਜੀ 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 ਤੇ ਉਹ ਤਾਂ ਸਲੋ ਵੀ ਬੜੇ ਲਿਖਦੇ ਉਹਨਾਂ ਦੇ ਟਿਊ ਟਿਊ ਆਹੋ ਕਿਉਂ? ਇਹ ਯਕਦਮ ਟਿਊ ਟਿਊ ਬੰਦ ਹੋ ਜਾਂਦਾ। ਨਹੀਂ ਇਹ ਬੈਲ ਤੋਂ ਨਹੀਂ, ਇਹ ਕਤੂਰੇ ਤੋਂ ਦੱਸ। ਇਹ ਉਹਦੀ ਨਕਲ ਕਰਦਾ ਵਾ। ਔਰ ਮਿੱਠੇ ਦੇ ਮਹੱਲੇ ਦੀ ਗੱਲ ਕਰਨ ਦੇ ਸੀ ਉਸਤਾਦ ਜੀ, ਉਹ ਬੜਾ ਡੱਬ ਖੜੱਬਾ ਜਿਹਾ। ਉਹ ਤੁਸੀਂ ਜਾਣਾ ਵਾ, ਇੱਕ ਤੇ ਤੁਸੀਂ ਮਤਲਬ ਤੁਹਾਡਾ ਡੇਲਾ ਇੱਕ ਪਾਸੋਂ ਡਾਊਨ ਹੋਣਾ, ਇੱਕ ਪਾਸੋਂ ਉੱਚਾ ਹੋਣਾ, ਇਹ ਵੀ ਰੌਲਾ ਵਾ। ਅੱਛਾ ਉੱਥੋਂ ਦੇ ਡੱਡੂ ਥੱਕੇ ਹੁੰਦੇ ਆ, ਭੂੰਡ ਉਹਨਾਂ ਨੂੰ ਕੁੱਟਣ ਦੇ। ਉਹ ਕਹਿੰਦਾ ਯਾਰ ਮੈਂ ਆ 2 ਗਲੀਆਂ ਟੱਪ ਕੇ ਆਇਆ ਤੇ ਬਸ ਉਹ ਮੇਰੇ ਬੱਸ ਹੋ ਗਈ। ਇਹ ਵੀ ਕਹਿੰਦੇ ਕੁੱਤੇ ਛੋਟੀ ਵੱਡੀ ਲੱਤ ਵਾਲੇ ਹੁੰਦੇ ਆ। ਮੈਂ ਕਹਾਂ ਤੋਂ ਮੈਂ ਕਹਿੰਦੇ ਪਾਗਲ ਆ। ਉਹ ਕੰਮ ਤੁਰਿਆ ਕਹਿੰਦੇ ਕਾਹਦੇ ਤੋਂ ਟੁਰਿਆ? ਮੈਨੂੰ ਕਿਸੇ ਘੁੜਸਵਾਰ ਨੇ ਆ ਕੇ ਖਾਬ 'ਚ ਕਹਿਤਾ ਵੀ ਇਹਨੂੰ ਕਹਿ ਦੇ ਵੀ ਇਹ ਤੇ ਐਵੇਂ ਹੀ ਕਹਿੰਦਾ ਚੱਲ ਕੰਮ ਟੁਰਿਆ ਕਹਿ ਦੇ ਵਿੱਚ। ਜੀ ਭਾਈ ਹੱਸੇ ਨਹੀਂ। ਉਸਤਾਦ ਜੀ ਇਹਨਾਂ ਦੇ ਨਾ ਮਹੱਲੇ 'ਚ 2 ਬੰਦੇ ਤੁਰੇ ਜਾਣ ਡੇ ਤੇ ਇੱਕ ਬੰਦਾ ਗੱਲ ਦੱਸ ਰਿਹਾ, ਉਹਨੇ ਕਿਹਾ ਯਾਰ ਉਧਰ ਗਿਆ ਸੀ, ਉਹ ਐ ਹੋ ਗਿਆ। ਨਾ ਇਗਨੋਰ ਕਾਹਤੋਂ ਕਰਨ ਦੇ? ਸਾਡੇ ਮਹੱਲੇ 'ਚ ਫੇਰ 2 ਤੁਰ ਰਹੇ, ਤੇਰੇ ਇੱਕ ਹੀ ਤੁਰਦਾ, ਕਹਿੰਦਾ ਤੂੰ ਤੁਰ ਜਾ ਫੇਰ ਮੈਂ ਆਉਣਾ ਵਾ। ਇਹਦੀ ਤਾਕਤ ਹੈ ਨਾ। ਇਹਨਾਂ ਦੇ ਮਹੱਲੇ ਮਿੱਠੇ ਹੋਰਾਂ ਦਾ ਮਹੱਲਾ ਏਡਾ ਵਿੰਗਾ ਚੀਵਾ, ਤੇ ਸਲਾਮ ਲੈਂਦੇ ਨੇ ਅਸਲਾਮ ਅਲੈਕੁਮ। ਹੋਵੇ ਦੰਦ ਕੈਸੇ ਪਿਆਨੋ ਖਰਾਬ ਹੋਇਆ ਫਿਟਮ ਹੋਏ। ਹੋਵੇ ਦੰਦ ਕਿਤੇ ਫਰਕ ਪਿਆਨੋ ਖਰਾਬ ਹੋ ਗਿਆ। ਦੰਦ ਕਿਤੇ ਮਾਠੇ ਆ। ਜੀ ਅਗਲੇ ਬੰਦੇ ਨੂੰ ਦੰਦ ਯਾਰ ਜਿਵੇਂ ਬਲਵਾਂ ਦੀ ਲੜੀ ਨਹੀਂ ਖਰਾਬ ਹੋਈ, ਇੱਕ ਸੜਿਆ ਇੱਕ ਫਟ। ਉਹ ਯਾਰ ਸਹੀ ਆ ਮਿੱਠੇ ਖੂਬ। ਨਹੀਂ ਦੰਦ ਉਹਦੇ ਸਹੀ ਮਿੱਠੇ ਆਪਣਾ ਵੀ ਕਾਮੇਡੀ ਕਰਨ ਵਾਸਤੇ ਤੂੰ ਉਹਦੇ ਆ ਦੰਦ ਚੰਗੇ ਬਣੇ। ਆ ਦੇਖੋ ਜਰਾ ਐਨ ਲੱਗਦਾ ਬਿਜਲੀ ਵਾਲੇ ਝੜੀ ਮਾਰੀ ਹੈ। ਉਸਤਾਦ ਜੀ ਇਹਨਾਂ ਦੇ ਮਹੱਲੇ ਐਡਾ ਮਾੜਾ ਮਹੱਲਾ ਵਾ, ਇੱਕ ਬੰਦੇ ਨੇ ਕਿਹਾ ਹੋਰ ਜੀ ਕੀਆ। ਅੱਛਾ ਸੜਕਾਂ ਉੱਚੀਆਂ ਨਹੀਂ ਹੋਈਆਂ। ਆਹੋ ਉਹ ਸੜਕ ਤੇ ਕਰ ਲਿਆ ਨਾ। ਸਾਜੀ ਇਹ ਦੋਵੇਂ ਭਰਾ ਖਲੋ ਕੇ ਪਾਣੀ ਪੀਂਦੇ ਭਲੇ ਕਿਉਂ? ਇੱਕ ਜਣਾ ਇੰਜ ਪਾਉਂਦੇ ਹੁੰਦਾ ਤੇ ਜਾਨ ਦੂਸਰੇ ਤੇ ਪੁੱਛਿਆ। ਇਹਦਾ ਘਰ ਪਰੋਣਾ ਆ ਜੇ ਗਲਾਸ 'ਚ ਬੋਤਲ ਐ ਪਾਉਂਦਾ ਉਹ। ਇਹਨਾਂ ਫਿੰਗਾ 'ਚ ਬਾਜਾ ਦਾ ਘਰ। ਇਹਨਾਂ ਦੇ ਮਹੱਲੇ 'ਚ ਉਸਤਾਦ ਜੀ ਡਰੈਸ ਏਦਾਂ ਦੱਸਦੇ ਆ, ਤੂੰ ਸਿੱਧਾ ਜਾਏ ਵਾ। ਉਹ ਮਰ ਗਈ, ਉਹ ਲਿਟ ਗਈ। ਓਏ ਦੰਦ ਕਲੋਜ਼ ਕਰ ਲੈ। ਇਧਰੋਂ ਭਾਜੀ ਬਿਲਕੁਲ ਸਿੱਧਾ ਹੀ ਹੋ ਜਾਵੇ। ਅੱਗੋਂ ਜਾ ਕੇ ਨਾ ਤੁਸੀਂ ਤੇ ਸੱਜੇ ਹੱਥ ਮੋੜ ਕੇ। ਉਸਤਾਦ ਜੀ ਇਦਾਂ ਦਾ ਮਹੱਲਾ ਵਾ, ਇਹਨਾਂ ਦੇ ਤੇ ਡਰੈਸ ਇਦਾਂ ਸਮਝਾਉਂਦੇ, ਤੁਸੀਂ ਭਾਈ ਸਿੱਧੇ ਜਾ ਕੇ ਨਾ। ਓਏ ਆ ਅੱਛੀ ਗੱਲ ਹੈ, ਲੇਕਿਨ ਸਿੱਧੇ ਜਾ ਕੇ ਨਾ ਅੱਗੋਂ ਤੁਸੀਂ ਸੱਜੇ ਹੱਥ ਤੇ ਐ ਮੁੜਦੇ ਹੀ ਨਾ ਇਧਰ ਨੂੰ ਕਰੋ। ਇਹਦਾ ਬੁੜਾ ਇਹਨੂੰ ਕਹਿੰਦਾ ਜਾ ਮਿੱਠੇ ਉੱਥੋਂ ਨਾ ਐਡਾ ਕੁ ਦਵਾਣਾ ਲੈ ਕੇ।
ਉਹ ਕਹਿੰਦਾ ਅੱਬਾ ਜੀ ਇਹ ਕੀ ਕਹਿੰਦਾ ਉੱਤਰ ਮਿੱਠੇ ਦਾ ਐਡਾ ਵਿੰਗਾ ਚਿੱਬਾ ਘਰ ਆ, ਪਾਣ ਖਾਣ ਲੱਗਾ ਤੈਨੂੰ ਅੱਖ ਚ ਪਾ ਆਇਆ ਉਹਨੇ ਦੰਦ ਕਲੋਜ਼ ਕਰਨਾ, ਮੂੰਹ ਬੰਦ ਕਰਕੇ ਹੱਥ। ਯਾਰ ਮਿੱਠੇ ਕੀ ਮਸਲਾ ਤੈਨੂੰ? ਉਹਨੂੰ ਵੈਸੇ ਬਗਾਰਤ ਨੂੰ ਛੁਰੀ ਮਾਰਦੇ ਆ ਯਾਰ। ਤੇ ਘਰ ਲੜਦੇ ਹੁਣ ਤੇ ਇਹ ਗੱਲ ਕਰਦੇ ਬਾਹਰ ਸੌਦਾ ਨਹੀਂ ਮੈਂ ਲੈਣ ਦੇਣਾ, ਉੱਥੇ ਇੰਨਾ ਪਾਣੀ ਖੜਾ ਥੱਲੇ ਵੀ। ਉਸਤਾਦ ਜੀ ਕਿਸੇ ਨੂੰ ਨਸੀਹਤ ਕਰਨੀ ਹੋਵੇ 2 ਗੱਲਾਂ ਨਾ ਕਰਨੀ ਪੈਂਦੀ, ਤੂੰ ਬਾਹਰ ਆਇਆ ਇਹ ਕਿੱਧਰ ਤੁਰ ਜਾਂਦੀ। ਇੱਕ ਮੁੰਡੇ ਨਾਲ ਹੀ ਗੱਲ ਕਰਦੇ ਹੋਏ ਇੰਜ ਕਰਦੇ, ਓਏ ਗੱਲ ਸੁਣ ਇੱਥੇ। ਇੱਥੇ ਤੇ ਇਹਨਾਂ ਦੇ ਸਕੂਲਾਂ ਜਾ ਕੇ ਤੇ ਉਹ ਕਹਿੰਦੇ ਹੁੰਦੇ ਕਿਚਨ ਮੈਂ ਇੱਕ ਰਹੂੰ। ਵਿਆਹ ਤੇ ਉਹ ਹਾਥੀ ਇੰਜ ਹੋ ਜਾਂਦਾ। ਆਪਣੇ ਵਿਆਹ ਤੇ ਬੁੱਢੀ ਨੂੰ ਅੰਗੂਠੀ ਪਾਉਣ ਲੱਗਾ, ਉਹ ਕੰਮ ਵਾਲੀ ਮਾਈ ਨੂੰ ਪੈ ਗਈ। ਉਸਤਾਦ ਜੀ ਆਪਣੇ ਇੱਕੋ ਭਰਾ ਨੂੰ ਸਮਝਾਣਾ, ਤੂੰ ਬਾਹਰ ਆਇਆ। ਯਾਰ ਕਹਿੰਦਾ ਮੈਂ ਫੁੱਟਬਾਲ ਘੁਮਾ ਕੇ ਖਾਵਾਂ ਤੇ ਮੇਰੇ ਘਰ ਗਿਆ ਤੇ ਉਸਤਾਦ ਜੀ ਸਿਰਫ ਉਂਗਲੀ ਖੜੀ ਕੀਤੀ ਆ, ਉਹ ਘੁੰਮਣ ਡਿਆ। ਅੱਛਾ ਯਾਨੀ ਕਿ ਜਾਦੂਗਰ ਤਾਂ ਮਹੱਲਾ ਉਹ ਯਾਰ ਜਾਦੂ ਕਿਤਾ ਘੁੰਮਣ ਡਿਆ ਯਾਰ ਆਹ ਕਿਹੜੀ ਹੱਸਣ ਗੱਲ? ਖੇਡਣ ਡਿਆ। ਮੈਂ ਹੱਸਿਆ ਖੇਡਣ ਸਾਰੀਆਂ ਇੱਕ ਬੰਦਾ ਲਾਲ ਪੀਲਾ ਹੁੰਦਾ, ਤੂੰ ਕਿਰਮਚੀ ਬੁਰਾ ਹੋਣ ਡਿਆ। ਉਸਤਾਦ ਜੀ ਸਾਡੇ ਘਰਾਂ 'ਚ ਸਿੱਧੀਆਂ ਟਰੇਵਾਂ ਨਾ, ਇਹਨਾਂ ਦੇ ਘਰ ਪੌੜੀਆਂ ਵਾਲੀਆਂ ਟਰੇਵਾਂ ਵਾ, ਬਹੁਤ ਲੈ ਆਉਂਦੇ ਪਹਿਲੇ ਗਲਾਸ। ਉਹ ਮੇਰੀ ਕਿਤੇ ਮਠਿਆਈ ਦੀ ਦੁਕਾਨ ਆ, ਫਿੜਮ ਮੈਂ ਇੰਜ ਕਰਕੇ ਨਾ ਆਉਂਦਾ ਦੱਸ। ਯਾਰ ਦੰਦ ਤੇ ਢਾਖਲਾ ਲਾਦਾ, ਭਾਂਡੇ ਸਜਾਇਆ ਫਿੜਮ ਉਹ ਵੇਖ ਤੇ ਲੱਗਦਾ ਲੈਣ ਸਿਰ ਪਿਆ ਲਈ ਪਈ। ਯਾਰ ਭਾਂਡੇ ਨਹੀਂ ਪਏ ਹੁੰਦੇ ਇੰਜ ਕਰਕੇ। ਯਾਰ ਗੁੱਸਾ ਕਿਉਂ ਕਰਨਾ ਮਿੱਠੇ? ਜੁੱਤੀ ਮਾਰ ਲੈ ਤੂੰ ਜੇ ਦਾਦੀ ਜੀਵ ਦੇ ਨਾਲ ਭੱਲੇ ਦੀਆਂ ਪਲੇਟਾਂ ਲਾ ਕੇ ਰੱਖੀਆਂ, ਦੱਸ ਫਿੜਮ ਬਲੀਮੇ ਦੀ ਰੋਟੀ ਲੱਗੀ ਆਇਆ ਦੱਸ ਤੇ ਮਾੜੇ ਦੰਦ ਵਾਦੇ ਓਏ ਮੇਰੇ ਕਿੰਨਾ ਫਰਕ ਆ ਦੰਦਾਂ 'ਚ। ਹੁਣ ਕਿੱਧਰ ਗਈ ਬੈਲ ਸੜ ਗਈ, ਹੁਣ ਪਾਣੀ ਪੈ ਗਿਆ, ਹੁਣ ਨਹੀਂ ਕਿਆ ਗੱਲ ਆ। ਮੱਥਾ ਹੀ ਨਾਲ ਚੁੱਪ ਕਰਦਾ ਤੇ ਜਾਣ ਕੇ ਕੋਈ ਗੱਲ ਕਰਦਾ ਹੋਵੇ ਬੰਦਾ। ਹਾਂ ਉਹ ਜਾਣ ਕੇ ਹੱਸਦਾ ਵਾ, ਇਹਨੇ ਕਿਤੇ ਹਾਸਾ ਭਰਾਇਆ ਪਤਾ ਨਹੀਂ, ਕਿਤੇ ਇਕੱਠਾ ਹੀ ਸਟਾ ਲਿਆ ਹੱਥ। ਲਓ ਉਹ ਨੀਂਦ ਵੀ ਟੀਟਾ ਮੈਂ ਬਹਿਣਾ ਤੂੰ ਸਾਜੀ ਇਹਨਾਂ ਨੇ ਦਰਖਤ ਆਪਣੇ ਬੂਹੇ ਅੱਗੇ ਲਾਇਆ। ਇੰਜ ਹੋ ਗਿਆ। ਓਕੇ ਚਲੋ ਜੀ ਤੇ ਕੀ ਜਿਹੜਾ ਕੰਮ ਨੂੰ ਲੱਖ ਦੀ ਹਜਾਮਤ ਤਾਂ ਫੌਰਨ ਹੱਸ ਲੈਂਦੇ, ਸੋਚਿਆ ਕਰ ਗੱਲ ਕਿਹੜੀ ਹੱਸਣ ਦੀ। ਇੰਨਾ ਵਿੰਗਾ ਚਿੱਬਾ ਮੱਲਾ ਵਾ, ਆਪਣੀ ਜੇਬ ਚ ਇੰਜ ਹੱਥ ਪਾਉਂਦੇ। ਸਿੱਧੇ ਹੋ ਗਏ ਬਹੂ, ਇਹ ਕਿਹੜਾ ਤਰੀਕਾ? ਇਹ ਅੱਛਾ ਮੈਂ ਨਾ ਕੋਈ ਆਕੜ ਨਹੀਂ ਗਿਆ, ਮੈਨੂੰ ਇੱਕ ਜਗ੍ਹਾ ਤੇ ਸਕੂਨ ਫੀਲ ਹੁੰਦਾ ਇੰਜ ਕਰਕੇ ਨਾ, ਮਤਲਬ ਮੈਨੂੰ ਈਜ਼ੀ ਫੀਲ ਹੁੰਦਾ ਤੇ ਦੂਰੋਂ ਇੰਜ ਲੱਗਦਾ ਕਿ ਪਤਾ ਨਹੀਂ ਮੈਂ ਆਕੜ ਕੇ ਬੈਠਾ। ਆਕੜ ਕੇ ਨਹੀਂ ਬੈਠੇ ਜੀ, ਕੜਲ ਪਏ ਆ। ਮਿਹਰਬਾਨੀ ਤੂੰ ਲੱਗੀ ਪਿਆਰ ਪਿਆ ਕਰੋ ਉਸਤਾਦ ਜੀ ਨੂੰ। ਮੈਨੂੰ ਮੋਹਰੇ ਦਾ ਮਸਲਾ ਬਣ ਗਿਆ ਜੀ। ਮੈਨੂੰ ਪਿੱਛੇ ਦਾ ਬਣ ਗਿਆ। ਮੋਰੇ 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 ਪੀਆ, ਅੱਛਾ ਮੈਂ ਕਿਹਾ ਮੋਰੇ ਸਈਆਂ ਦਾ ਬਣਿਆ। ਮੋਰੇ ਘਰ ਆਏ ਸਮਰੀਆ ਦਾ। ਅੱਛਾ ਚੁੱਕ ਸਹੀ ਹੋ ਗਈ ਹੈ ਚੁੱਕ। ਚੁੱਕ ਨਹੀਂ ਸੀ ਉਹ, ਮੋਰੇ ਦਾ ਮਸਲਾ ਸੀ। ਦਰਦ ਇਧਰੋਂ ਉੱਠਦੀ ਆ, ਹਾਂਜੀ। ਇੱਧਰ ਸੀ ਪਹਿਲੇ ਖੱਬੀ ਸਾਈਡ ਤੇ, ਇਧਰੋਂ ਫਿਰ ਸੱਜੀ ਸਾਈਡ ਤੇ ਆ ਗਈ। ਸੱਜੀ ਸਾਈਡ ਤੇ ਕੱਲ ਮੈਂ ਦੇਖਿਆ ਦੋਵਾਂ ਸਾਈਡਾਂ ਤੇ ਹੈ ਨਹੀਂ ਸੀ ਤੇ ਲੱਤ ਦੇ ਇੱਥੇ ਆ ਰਹੀ ਸੀ। ਜਦੋਂ ਦਰਦ ਤੁਹਾਡੀ ਲੱਤ ਦੀ ਬੈਕ ਸਾਈਡ ਤੇ ਜਾਣ ਲੱਗ ਪੈਣਾ ਸਰ, ਉਹ ਮੋਰੇ ਦਾ ਮਸਲਾ ਹੁੰਦਾ। ਇਹ ਲੱਤ ਦਰਦ ਨੇ ਰਕਸ਼ਾ ਕਰਾਇਆ ਸੀ, ਕਦੇ ਉਧਰ ਨੂੰ ਕਦੇ ਉਧਰ ਨੂੰ। ਤੁਸੀਂ ਕਿਸੇ ਨੂੰ ਪੁੱਛਣਾ ਤੁਰ ਪੈਂਦੀ ਰਸਤਾ ਓਕੇ ਨਹੀਂ ਹੈ, ਇਹ ਤੇ ਬੰਦਿਆਂ ਦੇ ਇਲਾਜ ਹੈਗੇ ਨੇ ਜੇ ਸਾਡੇ। ਮੋਰੇ ਦਾ ਮਸਲਾ ਤੁਹਾਨੂੰ ਫਿਰ ਨਜ਼ਲਾ ਵੀ ਹੋਣਾ ਚਾਹੀਦਾ ਸੀ। ਹੈ ਵਾ ਹਾਂ, ਮੈਂ ਜ਼ਾਈਨੋਸਿਨ ਪਾਉਣਾ, ਮੇਰਾ ਨੱਕ ਬੰਦ ਜੀ। ਰਹਿੰਦਾ। ਮੋਰਿਆਂ ਦਾ ਮਸਲਾ ਇੰਜ ਠੀਕ ਹੁੰਦਾ, ਇਹਦੇ ਮਹੱਲੇ 'ਚ ਫਿਰੋ ਤੁਰੋ ਤੁਸੀਂ ਠੀਕ ਹੋ ਜਾਓ। ਆਹੋ ਹਾਂ ਇਹਨਾਂ ਦੇ ਮਹੱਲੇ ਦੇ ਉਸਤਾਦ ਜੀ ਕੰਨ ਵਾਲੀ ਦਵਾਈ ਪਾਉਂਦੇ, ਕੰਨ 'ਚ ਤੋਂ ਮੂੰਹ 'ਚ ਆ ਜਾਂਦੀ ਹੈ। ਉਹ ਅੱਜ ਐ ਤੂੰ ਸ਼ੁਗਲ ਕੀਤਾ, ਜੈਨੂਨ ਗੱਲ ਆ। ਕੰਨ ਵਾਲੀ ਦੋਈ ਕੰਜ ਪਾ ਮੂੰਹ ਚ ਆ ਜਾਂਦੀ ਆ। ਓਏ ਤੂੰ ਹੱਸਿਆ ਨਹੀਂ, ਹੱਸਿਆ ਲੱਗਦਾ ਸਲਬ ਖਰਾਬ ਹੋਇਆ। ਯਾਰ ਸਾਡੀ ਮਿੱਠੇ ਇਹਨਾਂ ਦੇ ਮਹੱਲੇ 'ਚ ਨਾ ਇੱਕ ਬੰਦਾ ਇੰਜ ਗੇਂਦ ਫੜ ਕੇ ਖਲੋਤਾ ਤੇ ਦੂਰੋਂ ਲੱਗੇ ਉਹ ਆਲ ਹੀ ਐਟਮ ਕਰਨ ਦੇ। ਇਹ ਗੁੰਮਰਾਹੀ ਹੈ। ਨਾਲ ਤੁਰ ਰਿਹਾ ਸੀ। ਅਸਲ 'ਚ ਇਹਦਾ ਗੱਲ ਇਹ ਹੈ ਕਿ ਤੁਹਾਡੇ ਮਹੱਲੇ 'ਚ ਜਦੋਂ ਕੋਈ ਤੁਰੇ ਉਦੋਂ ਇਦਾਂ ਹੁੰਦਾ, ਕਿਉਂਕਿ ਇੱਕ ਜਗ੍ਹਾ ਖਲੋਤੇ ਤੇ ਨਹੀਂ ਹੋਣਾ। ਜਦੋਂ ਤੁਰਦਾ ਨਾ ਤੇ ਉਹ ਇੰਨਾ ਉੱਚਾ ਨੀਵਾਂ ਵਾ ਕਿ ਉਹ ਵੀ ਇੰਜ ਲੱਗਦਾ ਕਿ ਜਿਵੇਂ ਨਹੀਂ ਉਸਤਾਦ ਜੀ ਉਹਦਾ ਰੋਲਾ ਵਾ। ਉਹ ਜਿਹੜਾ ਇਹਦੇ ਵੱਡੇ ਭਰਾ ਨੇ ਤੁਰੇ ਜਾਂਦੇ ਨੇ ਨਾ, ਇੱਕ ਬੰਦੇ ਨੂੰ ਆਵਾਜ਼ ਮਾਰੀ ਤੇ 28 29 ਜਾਣੇ ਓਏ ਉਰੇ ਆਈ। ਉਸਤਾਦ ਜੀ ਇਹਨਾਂ ਘਰ ਪਰੋਣੇ ਆਂਡੇ ਤੇ ਇਦਾਂ ਲੱਗਣੇ ਊਂਠ ਹੋਣਦੇ ਸੀ। ਇਹਨਾਂ ਦਾ ਇਲਾਕਾ ਉਸਤਾਦ ਜੀ ਜ਼ਮੀਨ ਦੇ ਖਿੱਤੇ ਤੇ ਉਹਨਾਂ ਨੇ ਕਿਹਾ ਕਸ਼ੇ ਸੇ ਸਰਕਲ ਤੋਂ ਬਾਹਰ ਹੈ। ਨਹੀਂ ਇਹਨਾਂ ਦੀ ਗਲੀ 'ਚ ਊਂਟ ਬਿਲਕੁਲ ਸਿੱਧਾ ਤੁਰਦਾ ਹੀ ਹੈ। ਉਹ ਇੰਨੇ ਨਹੀਂ ਹੁੰਦਾ, ਉਹ ਸ਼ਾਖਾ ਵਾਲਾ ਊਂਟ ਹੋ ਜਾਂਦਾ ਨੇ। ਕਿੱਡਾ ਰਾਜ ਉੱਚਾ ਨੀਵਾਂ ਥੱਲੇ ਬੈਲੈਂਸ ਹੁੰਦਾ, ਉੱਪਰੋਂ ਬਿਲਕੁਲ ਸਿੱਧਾ ਜਾ ਕੇ ਹੁੰਦਾ। ਹਾਂਜੀ ਕਿੱਡਾ ਹੱਸਿਆ ਜੀ, ਬਹੁਤ ਅੱਛੇ। ਹਾਂਜੀ ਯਾਰ ਨਹੀਂ ਏਦਾਂ ਨਾ ਕਰਿਆ ਕਰ ਯਾਰ। ਉਹਨੂੰ ਮਿੱਠਾ ਤੂੰ ਨਾਲੇ ਗੱਲ ਕਰਨ ਦਿਆ ਕਰ, ਨਹੀਂ ਤੂੰ ਖੁੱਲ ਕੇ ਉਹ ਕਰੀ ਤੇ ਜਾਣ ਡਿਆ, ਹੁਣ ਮੈਂ ਕੀ ਕਰਾਂ ਦੱਸ ਦੇ। ਉਹ ਯਾਰ ਤੂੰ ਅੰਦਰ ਚੱਲ ਜਾਵਾਂ। ਅੰਦਰ ਚੱਲ ਜਾਣਾ, ਕੀ ਬਿਸਤਰਾ ਲੱਗਾ ਤੇਰਾ ਅੰਦਰ ਪੀ ਦੋ ਇੱਥੇ ਬੈਠ। ਜਮਹੂਰੀਅਤ ਆ ਮਿੱਠਾ ਸਾਹਿਬ, ਹਰ ਬੰਦੇ ਨੂੰ ਹੱਕ ਆ ਆਪਣੀ ਗੱਲ ਕਰਨ ਦਾ। ਉਸਤਾਦ ਜੀ ਉਹ ਕਾਤੋਂ ਕਰਨ ਦਿਆ? ਉਹਦਾ ਕੀ ਗੱਲ, ਹਾਸ਼ੀਆਂ ਵਾਲਾ ਮਹੱਲਾ ਵਾ ਜਾਂ ਮਸਾਵੀ ਨਿਸ਼ਾਨ? ਸਾਜੀ ਇਹਨਾਂ ਦੇ ਉਸਤਾਦ ਜੀ ਇਹਦਾ ਵੀ 14-15 ਗੱਲਾਂ ਕਰਕੇ ਤੇ ਨਾਲ ਹੀ ਹੁਣ ਤੂੰ ਮਤਲਬ ਨਹੀਂ, ਕਹਿੰਦਾ ਉਹ ਸਹੀ ਕਹਿ ਰਿਹਾ ਵੀ ਮੁਨਸਬ ਹੋ ਗਿਆ ਤੂੰ। ਉਹਦਾ ਮਹੱਲਾ ਬੜਾ ਕਿਤੇ ਸਾਫ ਸੁਥਰਾ ਸਿੱਧਾ ਮਹੱਲਾ ਵੀ, ਲੋਕੀ ਪਾਣੀ ਛੁੱਟ ਕੇ ਦੇਖਦੇ ਐਨ ਢਲਣ ਡਿਆ ਨੂੰ ਵੜ ਜਾਓ ਹੁਣ। ਅੱਛਾ ਇਹਦੇ ਵਰਗਾ ਮੁਨਸਬ ਹੋਵੇ ਨਾ ਤੇ ਦੋਵੇਂ ਪਾਰਟੀਆਂ ਜਿਹੜੀਆਂ ਜਿਨ੍ਹਾਂ ਦਾ ਫੈਸਲਾ ਉਹ ਆਪਸ ਚ ਕਹਿ ਲੈਂਦੀਆਂ ਭਰਾ ਜੀ ਆਪਸ ਚ ਕੋਈ ਹਿਸਾਬ ਲਾ ਲੈਂਦੇ ਆ, ਇਹਦੀ ਸ਼ਕਲ ਤੋਂ ਲੱਗ ਰਿਹਾ ਹੈ ਇਹਨੇ ਨਹੀਂ ਫੈਸਲਾ ਕਰਨਾ। ਇਹੋ ਜਿਹਾ ਮੁਨਸਬ ਹੋਵੇ ਨਾ ਤੇ ਪਾਰਟੀਆਂ ਆਪਸ ਕਹਿਣੀ ਉਹ ਫੈਸਲਾ ਕਰ ਲਈ, ਉਹ ਮੁਨਸਬ ਹੋਣ
ਇਹੋ ਜਿਹਾ ਮੁਨਸਿਫ ਹੋਵੇ ਨਾ ਤੇ ਮਤਲਬ ਦੋਵੇਂ ਪਾਰਟੀਆਂ ਕਹਿੰਦੀਆਂ ਕਿ ਜ਼ਿਆਦਾ ਨੁਕਸਾਨ ਹੋ ਜਾਣਾ। ਚੱਲ ਤੁਸੀਂ ਇਦਾਂ ਕਰ ਲਓ, ਅਸੀਂ ਇਦਾਂ ਕਰ ਲੈਣੇ, ਓਕੇ ਲਓ ਜੀ ਫਿਰ ਮੁਨਸਿਫ ਸਾਹਿਬ। ਇਦਾਂ ਦਾ ਮੁਨਸਾ 2 ਘੰਟੇ ਦੀ ਬਹਿਸ ਸੁਣ ਕੇ ਤੇ ਫਿਰ ਪੁੱਛ ਲੈਂਦਾ ਨਹੀਂ ਸ਼ੁਰੂ ਤੋਂ ਕੀ ਹੈ। ਆਪਣਾ ਨਾਮ ਹੀ ਮਹੱਲੇ ਜੇ ਨੇ ਇਦਾਂ ਦਾ ਲਿਖਿਆ, ਮੁਨਸਫ ਇਕਰਾਮ। ਆ ਮੁਨਸਵੀਆਂ ਨੇ ਬੇੜਾ ਕਰ ਕੀਤਾ ਹਨਾ ਭਾਜੀ। ਸੋਹਣਿਆ ਸਾਡੇ ਕੀਤੇ ਫੈਸਲੇ ਹਿੰਦ ਸਿੰਧ ਚ ਮਸ਼ਹੂਰ ਹੋਏ। ਸੈਂਸੀ ਆ ਇੱਥੇ ਨਹੀਂ ਹੈਗੇ, ਬਾਹਰ ਹੀ ਆ। ਦੋ ਲੜਾਈ ਵਾਲੀਆਂ ਪਾਰਟੀਆਂ ਫੋਨ ਕਰਕੇ ਕਹਿਣੀਆਂ ਉਹ ਮੁਨਸਾ ਤੇ ਪਾਉਣੀ ਹੈ ਕਿ ਲਾਨਤ ਪਾਉਣੀ ਹੈ। ਇਹ ਗੱਲ ਸੀ। ਯਾਰ ਇਹਨਾਂ ਦਾ ਸਾਜੀ ਇਲਾਕਾ ਬਰਮੂਦਾ ਟ੍ਰਾਈਐਂਗਲ ਨਹੀਂ ਹੈਗਾ, ਉਹਦੀ ਸ਼ਕਲ ਇਖਤਿਆਰ ਕਰ ਗਿਆ। ਬਹੂਦਾ ਟ੍ਰਾਈਐਂਗਲ, ਬਰਮੂਦਾ ਟ੍ਰਾਈਐਂਗਲ, ਇਹਨਾਂ ਦਾ ਬਹੂਦਾ ਟ੍ਰਾਈਐਂਗਲ। ਸਾਜੀ ਇਹਨਾਂ ਦੇ ਇਲਾਕੇ 'ਚ ਚੀਜ਼ ਵੰਡੋ ਨਾ ਸਾਜੀ, ਉਹ ਇੰਜ ਖਲੋਂਦੇ ਨੇ ਸਾਰੇ, ਇੰਜ ਨਹੀਂ ਲੈਣ ਬਣਾਉਂਦੇ। ਉਹ ਇੱਕ ਜਣੇ ਦੇ ਬੰਦਾ ਉਹ ਸਾਰਿਆਂ ਦੇ ਪੈ ਜਾਂਦੀ। ਸਾਜੀ ਇਦਾਂ ਦਾ ਮੁਨਸਾ ਨਾ 2 ਘੰਟੇ ਬਾਅਦ ਫੈਸਲਾ ਮੁਕਾ ਕੇ ਕਹਿੰਦੇ ਯਾਰ ਸ਼ਾਮ ਕੋਲ ਆ ਜਾ ਮੁਨਸਾ ਪੜ ਲਿਆ ਫਟਾਫਟ। ਇਹਨਾਂ ਦੇ ਭਲੇ ਇੱਕ ਬੰਦਾ ਕਿਸੇ ਦੇ ਪਿੱਛੇ ਦੱਸੇ ਨਾ, ਮਤਲਬ ਉੱਥੇ ਬੰਦਾ ਖੜਾ, ਬੰਦਾ ਨਹੀਂ ਕਹਿੰਦਾ ਖਲੋ ਤੇਰੀ ਮੈਂ, ਤੇ ਇੰਜ ਕਰਕੇ ਨਾ ਤੇ ਐ ਨੂੰ ਚੱਲ ਜਾਂਦਾ। ਖਲੋ ਤੇਰੀ ਤੇ ਖੱਬੇ ਤੋਂ ਦੌੜੀ ਜਾਂਦਾ। ਸਾਜੀ ਇਹਨਾਂ ਘਰ ਬਿੱਲ ਵੀ ਐ ਸਿੱਟ ਕੇ ਜਾਂਦਾ ਬੰਦਾ। ਇਹ ਤੇ ਹੈਂਡ ਫ੍ਰੀ ਲਾਣ ਇੱਕ ਕੰਨ ਚ ਵੜ ਜਾਂਦੀ, ਇੱਕ ਨੱਕ ਚ ਵੜ ਜਾਂਦੀ। ਯਾਰ ਕੀ ਯਾਰ ਬਕਵਾਸ। ਇਹਨਾਂ ਦੇ ਮਹੱਲੇ ਦੇ ਬਾਜਿਆਂ ਨੇ ਗਾਣਾ ਵਜਾਉਂਦੇ, ਦੇਸਾਂ ਦਾ ਦਰਦ ਡਿਸਕੋ। ਨਹੀਂ ਉਹ ਸਾਥ ਤੋਂ ਸਾਗ ਆਉਂਦਾ ਦੇਸਾਂ ਦਾ ਬਾਬਲ ਦਾ ਪਿਆਰਾ ਅਮੜੀ ਨੇ ਇਹਦਾ। ਆਹ ਲਾਲਾ ਚੀਲ ਦੇ ਡੋਰ ਫਸੀ ਆ, ਕਿੱਦਾਂ ਹੱਸਦਾ ਤੂੰ। ਓ ਯਾਰ ਮਿੱਥੇ ਯਾਰ ਚੀਜ਼ ਉਹ ਹਾਸਾ ਤੇਰਾ, ਤੁਸੀਂ ਵੀ ਤਾਂ ਹੱਸਦੇ ਸਾਰੇ ਹੱਸਦੇ। ਯਾਰ ਉਹਦਾ ਮੈਂ ਤਾਂ ਬੋਕੀ ਲਵਾਈ ਉਹਦੇ ਅੰਦਰ। ਤੂੰ ਉਹਦੀ ਕਾਪੀ ਨਹੀਂ ਕਰ ਸਕਦਾ ਐਵੇਂ ਨਾ। ਮੈਨੂੰ ਲੋੜ ਹੀ ਕੋਈ ਨਹੀਂ, ਮੈਂ ਤਾਂ ਫਹਾਸ਼ਾ ਨਚਣਾ ਹੱਸਣਾ ਵੀ। ਫਹਾਸ਼ਾ ਕੀ ਮਤਲਬ? ਆ ਲਓ ਦੇਖੋ ਜੀ, ਯਾਰ ਉਹ ਨਹੀਂ ਫਹਾਸ਼ਾ ਕੀ ਮਤਲਬ? ਐ ਲਾ ਕਾੜੂ ਦਾ ਥੋੜਾ ਬੱਚਾ। ਯਾਰ ਉਹਦੇ ਨਾ ਕਰਿਆ ਕਹਿੰਦਾ ਜੁੱਤੀ ਪਤਾ ਲੱਗਦਾ ਸਾਲਾ ਰੋੜਿਆ ਫਿਟਮ ਜੁੱਤੀ ਕੈਸੇ ਪਾਈ ਦੇ। ਆ ਵੇਖ ਲਾ ਭੱਲੇ ਰੁੜ ਗਏ ਉੱਪਰ। ਉਹ ਨਹੀਂ ਯਾਰ ਤੂੰ ਰੰਗ ਪੇਂਟ ਵਾਲਿਆਂ ਦੀ ਕਹਿੰਦਾ ਕੋਈ ਗੱਲ ਵੀ ਬਣਦੀ, ਅਸੀਂ ਬੱਚੇ ਆ। ਤੂੰ ਕਰ ਲਈ ਕਿੰਨਾ ਕੁ ਲੱਫ ਲਾ ਗਿਆ ਆ, ਤੂੰ ਕੀਤੀ ਕਿੰਨਾ ਕੁ ਮੱਖੀਆਂ ਟੁੱਟ ਗਿਆ, ਤੂੰ ਰੰਗ ਪੇੜ ਕੀਤੀ। ਮੈਂ ਕੀਤੀ ਆ ਤਾਂ ਮੈਨੂੰ ਮਾਫ ਕਰ ਦੇ ਭਰਾ। ਹੁਣ ਨਾ ਹੱਸਿਆ ਕਰ, ਹੱਸਿਆ ਥੋੜਾ ਜਿਹਾ ਲਿਮਟ 'ਚ ਜਾ ਕੇ ਹੱਸਿਆ ਕਰ, ਸ਼ੋਅ ਹੋਣ ਡਿਆ ਵਾ ਇੱਥੇ। ਓਏ ਓਏ ਮਿੱਠੇ ਨੂੰ ਟਿਸ਼ੂ ਦਿਓ ਯਾਰ, ਮਿੱਠਾ ਜ਼ਿਆਦਾ ਪਰੇਸ਼ਾਨ ਹੋ। ਈਜ਼ੀ ਹੈ ਉਸਤਾਦ ਜੀ। ਬੱਤੇ ਦੇ ਤਰੇਲੀਆਂ ਗਏ, ਮੈਂ ਇਹਨੂੰ ਕਦੀ ਵੀ ਨਹੀਂ ਏਦਾਂ ਦੇਖਿਆ ਨਹੀਂ। ਸਾਜੀ ਇਹਨਾਂ ਘਰ ਰੇੜੀ ਲੈ ਕੇ ਆਇਆ ਕੁਲਫੀ ਵਾਲਾ, ਇਹ ਕੁਲਫੀ ਡੱਬ ਖੜਫੀ ਜੀ ਮੇਰੇ ਘਰ ਹੀ ਆ ਗਿਆ ਲੈ ਕੇ ਰੇੜੀ, ਗਲੀ 'ਚ ਨਹੀਂ ਸੀ ਹੈਗਾ। ਇਹਨਾਂ ਦੇ ਘਰ ਰੇੜੀ ਲੈ ਕੇ ਆਇਆ ਵੀ ਫਿਰ ਏਡਾ ਹੀ ਕਿਤੇ ਖੁੱਲਾ ਵਾ ਸਾਡਾ ਹਿਸਾਬ ਕਿਤਾਬ। ਵੇਖੇ ਬੈਠੇ ਯਾਰ ਟਿਸ਼ੂ ਦਿਆ ਯਾਰ। ਤੂੰ ਬੜਾ ਕਿਤੇ ਬਰਾਬਰ ਚੌਕ 'ਚ ਰਹਿਣ ਡਿਆ ਹਨ। ਬਰਾਬਰ ਚੋਕ। ਪਾਣੀ ਥੋੜਾ ਪਾਣੀ ਪੀ ਲੈ ਬੈਠੇ, ਕੀ ਹੋਇਆ? ਦੱਸ ਯਾਰ ਵੀ ਸਾਡੇ ਕੀ ਮਹੱਲੇ ਦਾ ਨਾਂ ਪੱਧਰਾ ਕਲੋਨੀ ਹੈ ਯਾਰ, ਤੇ ਉਹਨਾਂ ਆ ਵੀ ਤੇਰੀ ਗਲੀ ਨੂੰ ਇਕੁਅਲ ਟੂ ਕਹਿੰਦੇ ਆ ਉਹ। ਉਹ ਯਾਰ ਸਾਹਿਬ ਦਾ ਇਕਵਲ ਨਹੀਂ ਵੀ ਮੇਰੇ ਘਰ ਹੀ ਵੜ ਗਿਆ ਕੁਲਫੀ ਦੀ ਰੇੜੀ ਲੈ ਕੇ ਦੱਸ। ਯਾਰ ਘਰ ਉਹਨੇ ਕਦੋਂ ਕਿਹਾ ਉਹਨੇ ਘਰ ਦਾ ਕਿਹਾ ਵਾ, ਪਿੱਛੇ ਕਰਕੇ ਦਿਖਾਓ ਉਸਤਾਦ ਜੀ ਨੂੰ ਜ਼ਰਾ। ਕੱਲੀ ਚੱਲ ਬੱਚਾ ਵਾ ਯਾਰ, ਮਾੜਾ ਇਹਨਾਂ ਕਤਲ ਕਰ ਆ ਦੇ। ਬੱਚਾ ਵਾ। ਉਹ ਯਾਰ ਏਦਾਂ ਹੀ ਕਹਿੰਦੇ ਕਿ ਸਾਡੇ ਘਰ ਕੁਲਫੀਆਂ ਵਾਲਾ ਘਰ ਤੋਂ ਬਾਹਰ ਹੀ ਹੁੰਦਾ ਵਾ। ਹਾਂ। ਇਹਨਾਂ ਦੇ ਮਹੱਲੇ 'ਚ ਸਾਰੇ ਸਿਆਣੇ ਇਕੱਠੇ ਹੋ ਕੇ ਕਹਿੰਦੇ ਯਾਰ ਥੋੜੇ ਥੋੜੇ ਪੈਸੇ ਪਾਓ, ਮਹੱਲੇ ਸਟੇਟ ਕਰੀਮ ਲਵਾਈਏ ਇਹਨੂੰ। ਯਾਰ ਇਹਨਾਂ ਦੇ ਮਹੱਲੇ ਵਿਆਹ ਹੋਇਆ, ਇੱਕ ਉਹਨਾਂ ਕਾਪੀ ਮਾਰੀ ਸਾਜੀ, ਉਹ ਗੁਲਾਮਾਬਾਦੋਂ ਪੈਸੇ ਲੁੱਟੇ ਲੋਕਾਂ ਨੇ। ਉਹ ਹਵਾ ਚੱਲਣ ਰਹੀ ਸੀਗੀ ਹਵਾ ਹਾਂਜੀ ਹਾਂਜੀ, ਤੁਹਾਡਾ ਇਲਾਕਾ ਹੀ ਇਹਨਾਂ ਜੱਲਾ ਦੀ ਗਲੀ 'ਚ ਇੱਕ ਬੰਦਾ ਤੁਰਿਆ ਜਾਂਦਾ, ਠੁੱਡਾ ਲੱਗਾ ਤਾਂ ਉਹਦਾ ਮੂੰਹ ਇੰਜ ਹੋ ਗਿਆ। ਅੱਛਾ ਇਹਨਾਂ ਦੀ ਗਲੀ ਤੇ ਏਡੀ ਸਿੱਧੀ ਆ, ਤੁਹਾਡੀ ਗਲੀ ਏਡੀ ਸਿੱਧੀ, ਉਹ ਲੇਬਲ ਰੱਖ ਕੇ ਬੰਦਾ ਕਹਿੰਦਾ ਸਾਕਲ ਵੜ ਜਾਓ ਜੀ। ਆਹੋ ਵੀ ਏਡੀ ਸਿੱਧੀ ਗਲੀ ਤੇਰੀ ਹੈ ਨਾ, ਰੇੜ ਕੇ ਦਰਬਾਰ ਦੇ ਅੰਜਾ ਕਰਕੇ ਵਾੜ ਇਹਦੇ ਭਰਾ ਦੀ ਪਿਛਲੇ ਦਿਨ ਜ਼ਬਾਨ ਸੜ ਗਈ ਉਸਤਾਦ ਦੀ। ਪ੍ਰਾਹੁਣਾ ਆਇਆ, ਉਹਨੇ ਸਿਗਰਟ ਭਜਾਇਆ, ਇੰਜ ਕੀਤਾ, ਉਹ ਇੱਧਰ ਜਾ ਕੇ ਉਹਦੇ ਮੂੰਹ 'ਚ ਵੜ ਗਿਆ। ਉਹ ਹਵਾ ਤੇਜ਼ ਸੀਗੀ। ਆਹ ਹਵਾ ਕੀ ਗੱਲ? ਅੱਛਾ ਹੁਣ ਹਰ ਗੱਲ ਤੇ ਬਾਤ ਤੇਜ਼ ਤੇ ਪਈ। ਤੇਰਾ ਇਲਾਕਾ ਐਡਾ ਵੈਕਿਊਮ ਜਿਹੜਾ ਕਰਦਾ ਹਵਾ ਨੂੰ, ਐਡਾ ਬਹਿ ਗਿਆ। ਉਸਤਾਦ ਜੀ ਇਹ ਆਪਣੀ ਮਸ਼ੂਕ ਨੂੰ ਕਹਿੰਦਾ, ਮੁਹੱਬਤ ਨਾਲ ਪਿਆਰ ਨਾਲ ਕਹਿੰਦਾ, ਇਹ ਭੋਰਾ ਕਨੇ ਆਪਣਾ WhatsApp ਦਿਓ। ਭੋਰਾ WhatsApp ਹੌਟਸਪੌਟ ਨਹੀਂ ਭੋਰਾ WhatsApp। ਇਹਨਾਂ ਦਾ ਮਕਾਨ ਏਡਾ ਡੱਬ ਖੜੋ ਪਵੇ, ਇਹਨਾਂ ਨੇ ਦੁਕਾਨ ਕੱਢੀ, ਲੋਕ ਏਦਾਂ ਸੌਦਾ ਲੈ ਕੇ ਜਾਂਦੇ ਯਾਰ, ਕਿਲੋ ਚੀਨੀ ਦੇਈ ਯਾਰ। ਉਸਤਾਦ ਜੀ ਸੱਪ ਸਿੱਧਾ ਜਾਂਦਾ ਨਾ, ਇਹਨਾਂ ਦੇ ਇਲਾਕੇ 'ਚ ਇੰਜ ਜਾਣ। ਸੱਪ ਸਿੱਧਾ ਨਹੀਂ ਜਾਂਦਾ, ਇਹਨਾਂ ਦੇ ਇਲਾਕੇ 'ਚ ਸਿੱਧਾ ਜਾਂਦਾ ਵਾ। ਦੱਸੀ ਯਾਰ ਡੱਡੂ ਆਪਣੇ ਨਾਲ ਦੇ ਡੱਡੂ ਨੂੰ ਕਹਿੰਦੇ ਸੀ, ਯਾਰ ਮੈਂ ਮਿੱਠੇ ਦੇ ਇਲਾਕੇ 'ਚ ਆਇਆ, ਮੇਰਾ ਸੀਨਾ ਸਾਰਾ ਸੜ ਗਿਆ। ਉਹ ਇੱਥੇ ਰਗੜਾ ਲੱਗ ਇਹਨਾਂ ਮਹੱਲੇ 'ਚ ਬਿਲਕੁਲ ਲਾਗੇ ਲਾਗੇ ਵੀ ਇੱਕ ਦੂਸਰੇ ਨੂੰ ਪੁੱਛ ਲੈਂਦੇ ਉਹ ਕਿੱਥੇ ਆ। ਓਏ ਉਹ ਮੈਂ ਟੋਏ ਪਿੱਛੇ ਆ ਯਾਰ। ਅੱਛਾ ਉਹਨੇ ਕਿਤੇ ਯਾਰ ਜਾਤੀ ਨਹੀਂ ਨਹੀਂ ਭਰਾ ਮੇਰਾ ਤੇ ਮੁਨਸਾ। ਅੱਛਾ ਜੀ ਤੇਰੇ ਢਿੱਲੀ ਜੀ ਕੀਤੀ ਹੈ ਨਾ, ਢਿੱਲੀ ਭਰਾ ਵਾ ਹਨਾ। ਅੱਛਾ ਇਹੋ ਜਿਹਾ ਮੁਨਸਾ ਉਸਤਾਦ ਜੀ ਮੋਬਾਈਲ ਗਵਾਚੇ ਦਾ ਫੈਸਲਾ ਕਰੇ ਤੇ ਇਹਦੀ ਜੇਬ 'ਚੋਂ ਨਿਕਲ ਆਉਂਦਾ। ਐਵੇਂ ਕਹੂਗਾ ਬੈਲ ਮਾਰ ਕੇ ਦੇਖੋ ਯਾਰ ਮੇਰੇ ਕੋਲ ਹੀ ਆ ਪੜੋ।
ਸਾਰੇ ਕਹਿੰਦੇ ਨੇ ਮੁਨਸਬ ਦਾ ਕੰਮ ਹੀ। ਅੱਛਾ ਤੇ ਉਹਨਾਂ ਨੂੰ ਮਸ਼ਵਰਾ ਵੀ ਆਪ ਦਿੰਦਾ ਕਿ ਬੈਲ ਮਾਰ ਕੇ ਦੇਖੋ। ਇਦਾਂ ਤਾਂ ਮੁਨਸਬ ਪੰਚਾਇਤ ਜਾ ਕੇ ਉਹਨਾਂ ਦੇ ਕੱਪੜੇ ਲੈ ਕੇ ਪੰਚਾਇਤੀ ਬਿਲਕੁਲ ਸਾਫਾ ਦੇ ਦੇਣਾ, ਹਾਂ ਚੱਲ ਫੈਸਲਾ ਸ਼ੁਰੂ ਕਰੋ ਜੀ। ਚੋਰ ਬਿਠਾ ਕੇ ਨਾ ਉਸਤਾਦ ਜੀ, ਜਜ਼ਬਾਤੀ ਮੁਨਸਬ ਉਹਨੂੰ ਕਹਿਣ ਦੇ ਹੁੰਦਾ, ਉਹ ਭਾਈ ਇਹਨਾਂ ਨੇ ਕੀਤੀ, ਮੈਂ ਹੀ ਕੀਤੀ, ਮੈਨੂੰ ਮਾਰ ਲਓ ਜੁੱਤੀਆਂ। ਤੇ ਉਹਨਾਂ ਜਾਨਨ ਜੁੱਤੀਆਂ ਘਰ। ਇਦਾਂ ਤਾਂ ਮੁਨਸਬ ਇੱਕ ਬੰਦਾ ਕਤਲ ਦਾ ਫੈਸਲਾ ਲੈ ਗਿਆ, ਉਹਨੇ ਕਤਲ ਕੀਤਾ, ਉਹਨੂੰ ਕਹਿਣਾ ਅੱਗੇ ਤੋਂ ਨਾ ਕਰੀ, ਚੱਲਦਾ ਉੱਡ ਜਾ। ਉਹਨੇ ਕਤਲ ਕੀਤਾ, ਜਿਹੜੇ ਕਤਲ ਕੀਤਾ ਲੈ ਕੇ ਆਏ, ਤੁਹਾਨੂੰ ਕਹਿ ਰਿਹਾ ਉਹ ਯਾਰ ਕੋਈ ਕੇਸ ਵੱਡਾ ਤੇ ਲੈ ਕੇ ਆਇਆ ਕਰੋ, ਕੀ ਹੈ ਕਤਲ ਕਰਤਾ, ਛੁਰੀਆਂ ਮਾਰਤੀਆਂ। ਬੜਾ ਥੱਕੇ ਦੇ ਮੁਨਸਬ ਸੀ, ਇੱਕ ਬੰਦਾ ਕਤਲ ਦਾ ਫੈਸਲਾ ਲੈ ਕੇ ਉਹਨੇ 100 ਬੈਠਕ ਕੱਢ ਤੇ ਚੱਲ ਜਾ ਘਰ। ਹੋਰ ਕੀ, ਉਹਦੀ ਮੈਂ ਅੱਖ ਕੱਢ ਦਿੰਦਾ ਯਾਰ। ਜਾਨ ਇੱਕ ਬੰਦੇ ਦੀ ਚਲ ਗਈ, ਉਹਦੇ ਨਾਲ ਵਾਪਸ ਤੇ ਨਹੀਂ ਨਾ ਸੀ ਆ ਜਾਣੀ। ਨਹੀਂ, ਇਹ ਹਿਕਮਤ ਦੇ ਫੈਸਲੇ ਹੁੰਦੇ ਆ। ਨਹੀਂ, ਇਹ ਚਵਲੀਅਤ ਦੇ ਨੇ। ਅੱਲਾ, ਇਹ ਇੱਕ ਬਹੁਤ ਅੱਛਾ ਯਾਰ ਇਹਨੇ ਜਦੋਂ ਪਹਿਲਾ ਫੈਸਲਾ ਜ਼ਿੰਦਗੀ ਦਾ ਦਿਖਾਇਆ ਨਾ, ਇਹ ਆਂਡੇ ਵਰਗਾ ਚਿੱਟਾ ਸੀ। ਫਿਰ ਰਸਤਾ ਹਸਤਾ ਨੂਰ ਵੱਧ ਗਿਆ, ਨੂਰ ਘਟਦਾ ਗਿਆ, ਇਹਦੀ ਬ੍ਰਾਈਟਨੈਸ ਘਟਦੀ ਗਈ ਅੰਦਰੋਂ। ਉਸਤਾਦ ਜੀ ਇਹ ਬਹੁਤ, ਇਹਨੇ ਨਾ ਆਪਣਾ ਜੈਨੂਨ ਕਟਾ ਕੇ ਦਾਨਿਸ਼ ਤੋਂ ਮੁਨਸਬ ਰੱਖ ਲਿਆ। ਪਾਨ ਵਾਲੇ ਦੁਕਾਨ ਤੇ ਜਾ ਕੇ ਮੁੰਡੇ ਨੂੰ ਭੇਜਦਾ, ਜਾ ਉਹਨੂੰ ਕਹ ਮੁਨਸਬ ਦੇ 2 ਪਾਨ ਲਾ ਦੇ, ਐਵੇਂ ਤਬੀਅਤ ਖਰਾਬ। ਇਹਦਾ ਰੰਗ ਨਹੀਂ ਕਾਲਾ ਆ, ਇਹਦੇ ਮੱਥੇ ਤੋਂ ਕਿਸੇ ਨੇ ਐਂ ਕਰਕੇ ਨਾ ਇਹਦੀ ਬ੍ਰਾਈਟਨੈਸ ਬੰਦ ਕਰ ਯਾਰ ਨਾ ਫਲਾਈਟ ਮੋਡ ਤੇ ਨਹੀਂ ਨਾ ਕੀਤਾ ਉਹਨੇ। ਇਹਦਾ ਰੰਗ ਨਹੀਂ ਕਾਲਾ, ਇਹ ਕਿਸੇ ਨੇ ਨਾਈਟ ਮੋਡ ਤੇ ਲਾਇਆ ਵੇਖ। ਡਾਰਕ ਮੋਡ ਕਹੀਦਾ ਯਾਰ। ਉਹੀ ਭਰਾ ਕੋਈ ਇੱਥੇ ਆ ਕੇ ਰੌਲਾ ਪਾਇਆ, ਕਹਿੰਦਾ ਅਸੀਂ ਕੀਨੀਆਂ ਦੇ ਬੱਟ ਹੈਗੇ। ਯਾਰ ਅੱਛੀ ਗੱਲ ਹੈ, ਲਿਖ ਲਓ। ਯਾਰ ਮੈਂ ਤੁਹਾਨੂੰ ਦੱਸਾਂ, ਬੱਟ ਨਹੀਂ ਸੀ ਆਪਣਾ ਲਾਹੌਰ ਵਾਲਾ, ਬੱਟ ਉਹ ਮੁਕਾਬਲੇ ਉਹ ਮੁਕਾਬਲੇ ਵਾਲਾ ਜਿਹਦੇ ਨਾਲ ਲਾਹੌਰ ਫੈਸਲਾਬਾਦ ਵਾਲੀਆਂ ਜੁਗਤਾਂ ਦਾ ਵੀ ਕੀਤਾ ਸੀ, ਉਹ ਚ ਵੀ ਮੁੰਡਾ ਬੜਾ ਸੋਹਣਾ ਜਿਹਾ ਬੱਟ ਪੈਂਦਾ ਸੀ। ਓਏ ਹੋਏ ਉਹਦੀ ਕੱਲ ਮੈਂ ਵੀਡੀਓ ਦੇਖੀ, ਉਹਨੂੰ ਟੀਬੀ ਹੋ ਗਈ ਹੈ। ਮੈਂ ਅੱਛਾ, ਅੱਲਾਹ ਤਾਲਾ ਯਾਰ ਮੈਂ ਪਛਾਣ ਨਹੀਂ ਸਕਿਆ ਉਹਨੂੰ ਯਾਰ। ਅੱਲਾਹ ਤਾਲਾ ਅੱਲਾ ਸਿਹਤ ਦੇ। ਯਾਰ ਅਸੀਂ ਯਾਰ ਬਿਲਕੁਲ ਉਹਦੀਆਂ ਆ ਚੀਜ਼ਾਂ, ਲੇਕਿਨ ਇਹ ਆ ਕਿ ਵੀ ਉਹ ਕੋਈ ਮੈਡੀਸਨ ਨਹੀਂ ਉਹਨੇ ਇhtiyat ਕੀਤੀ। ਫਿਰ ਉਹਨੂੰ ਮੈਂ ਵੀਡੀਓ ਤੇ ਗੱਲ ਕੀਤੀ, ਮੈਂ ਕਿਹਾ ਯਾਰ ਬੱਟ ਮੈਂ ਤੇਰੇ ਕੋ ਆਵਾਂਗਾ ਯਾਰ, ਏਡਾ ਸੋਹਣਾ ਮੁੰਡਾ, ਜਵਾਨ ਏਡਾ ਸੋਹਣਾ ਔਰ ਏਡੀ ਅੱਛੀ ਆਮਦ, ਬਹੁਤ ਸਹੀ ਗੱਲ ਕਰਦਾ ਸੀ ਉਹ। ਤੇ ਉਹ ਭਾਈ ਮੈਂ ਉਹਨੂੰ ਕਿਹਾ ਬੱਟ ਠੀਕ ਹੋ ਛੇਤੀ ਛੇਤੀ। ਮੈਂ ਕਿਹਾ ਉਹਦਾ ਸਟਾਈਲ ਬੜਾ ਅੱਛਾ। ਮੈਂ ਉਹਨੂੰ ਕਿਹਾ ਬੱਟ ਠੀਕ ਹੋ, ਮੈਂ ਕਿਹਾ ਤੂੰ ਵਾਅਦਾ ਕਰ ਤੂੰ ਠੀਕ ਹੋਣਾ। ਕਹਿੰਦਾ ਮੈਂ ਉਹਦੀ ਵਜ੍ਹਾ ਮੈਂ ਇਹਨੂੰ ਇਸ ਤੋਂ ਠੀਕ ਕਿਉਂ, ਕਹਿੰਦਾ ਯਾਰ ਇਹ ਨਾ ਘਰ ਪਿਆ ਨਾ, ਜਦੋਂ ਇੱਕ ਬੰਦਾ ਤੁਰਦਾ ਫਿਰਦਾ ਹੱਟਾ ਘੱਟਾ ਪੈ ਜੇ ਨਾ, ਉਹ ਮਾਯੂਸੀ ਦੀ ਵਜ੍ਹਾ ਤੋਂ ਵੀ ਚੱਲ ਜਾਂਦਾ, ਉਹਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਹੁੰਦਾ। ਦੂਸਰੀ ਗੱਲ, ਸਾਡੇ ਮੁਆਸ਼ਰੇ ਦੇ ਵਿੱਚ ਜੀ ਉਸਤਾਦ ਜੀ, ਹੁਣ ਜਿੱਦਾਂ ਮੈਂ ਇੱਕਦਮ ਕਿਹਾ ਜੀ, ਉਸਤਾਦ ਜੀ ਲਈ ਵੀ ਲੈ ਕੇ ਆਓ। ਹਲੋ ਯਾਰ, ਓਏ ਮਹਿੰਗੀ ਆਈਟਮ ਆ। ਉਸਤਾਦ ਜੀ ਲਈ ਲਿਆਂਦਾ ਉਹਨੇ ਨਾਲ, ਮੈਂ ਵੀ ਖਾ ਲੈਣਾ ਥੋੜਾ। ਅੱਛਾ, ਕੈਸਾ ਬੱਚਾ ਅਮਰੂਦ ਨੂੰ ਮਹਿੰਗੀ ਆਈਟਮ ਕਹੀ ਜਾਂਦੇ ਆ। ਉਹ ਅਮਰੂਦ ਨਹੀਂ ਹੈਗਾ ਭਾਈ, ਕੈਸਾ ਅਮਰੂਦ ਨਹੀਂ ਉਹ ਹੈਗਾ ਤੁਹਾਡੇ ਵਾਸਤੇ ਅਮਰੂਦ ਹੀ ਆ ਇਹ। ਉਹ ਠਹਿਰ ਜਾ ਭਾਈ। ਉਹ ਵਾਹ, ਉਹ ਜਿਹੜੇ ਲੈ ਕੇ ਆ, ਹਾਂ, ਜਿਹੜੇ ਤੁਸੀਂ ਪੁਲਾਂ ਦੇ ਖਾਂਦੇ ਆ। ਕੇਵੀ, ਇਹ ਵੀ ਕੇਵੀ। ਹਾਂ 3 KV ਦਾ। ਹਾਂਜੀ 3 ਕੇਵੀ। ਅੱਛਾ, ਫਿਰ ਉਹ ਉਸਤਾਦ ਜੀ ਮੈਂ ਇੱਕ ਵੈਸੇ ਤੁਹਾਡੀ ਇੰਟਰਪਟ ਕਰਨਾ ਗੱਲ। ਨਹੀਂ ਮੈਂ ਦੱਸਣ ਲੱਗਾ ਤਾਂ, ਸਾਡੇ ਮੁਆਸ਼ਰੇ 'ਚ ਨਾ ਕਿਦਾਂ ਦੇਖੋ ਨਾ, ਤੇ ਅਗਲੇ ਨੂੰ ਬਹੁਤਾ ਮਾਰ ਦੇਣਾ ਤਾਂ ਕਰਕੇ, ਉਹ ਤੈਨੂੰ ਕੀ ਆ, ਉਹ ਬੰਦਾ ਕਹਿੰਦਾ ਉਹ ਮੈਂ ਮਰ ਗਿਆ। ਸਹੀ ਗੱਲ ਹੈ, ਸਹੀ ਗੱਲ। ਮੈਂ ਉਹਨੂੰ ਫਿਰ ਕਿਹਾ, ਮੈਂ ਕਿਹਾ ਬਾਟੇ ਕੁਛ ਨਹੀਂ, ਇਹਨੂੰ ਠੀਕ ਹੋ। ਪਰ ਇਹ ਬਾਕੀ ਕੁਛ ਨਹੀਂ, ਟੀਬੀ ਇੱਕ ਜਾਨਲੇਵਾ ਮਰਜ਼ ਨਹੀਂ ਹੈਗੀ, ਇਹਦਾ ਬੜੇ ਅੱਛੇ ਤਰੀਕੇ ਨਾਲ ਭਾਈ ਟ੍ਰੀਟਮੈਂਟ ਮੈਨੂੰ ਹੋ ਗਈ ਸੀਗੀ, ਮੈਨੂੰ ਟੀਵੀ ਹੋਈ ਸੀਗੀ। ਇਹਨੂੰ VCR ਵੀ ਹੋਇਆ। ਨਹੀਂ ਜੈਨੂਨ ਵਾਲੀ ਹੋਈ ਸੀ। ਔਰ ਮੇਰੀ ਉਹ ਸਵੇਰ ਨਾ ਗੋਲੀਆਂ ਖਾ ਕੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਕੁਝ ਖਾਣਾ ਹੁੰਦਾ ਸੀ। ਮੇਰੀ ਅੰਮੀ ਨੇ ਸਵੇਰੇ ਮੈਨੂੰ ਉਠਾਣਾ, ਗੋਲੀਆਂ ਮੂੰਹ ਸਿੱਟਣੀਆਂ, ਪਾਣੀ ਪਿਆ ਕੇ ਸਵਾ ਦੇਣਾ। ਇਹਨੂੰ ਸਵਾ ਕੇ ਗੋਲੀਆਂ ਖਵਾ ਕੇ ਇੰਜਨ ਜਲਾ ਕੇ ਮਾਂ ਫਿਰ ਸਵਾ ਦੇ। ਨਹੀਂ ਸੱਚੀ ਮੁੱਚੀ, ਉਹ ਮੇਰੀ ਅੰਮੀ ਨੇ ਸੱਚੀ ਮੁੱਚੀ ਟੀਵੀ ਖਤਮ ਕੀਤੀ। ਬੰਦੇ ਦੇ ਵਾਸਤੇ ਨਹੀਂ ਹੁੰਦਾ ਇਹ ਵੀ ਉਹਨੂੰ ਮੈਂ ਕਿਹਾ। ਇਹਦੀ ਅੰਮੀ ਟੀਵੀ ਖਤਮ ਕੀਤੀ, ਪਿੱਛੋਂ ਟੂਬ ਸਾੜਤੀ ਇਹਦੀ। ਮੈਂ ਨਹੀਂ ਸੀ ਚਾਹਨਾ ਗੋਲੀਆਂ ਖਾਵਾਂ। ਇੱਕ ਦਿਨ ਕਿਤੇ ਮੈਂ ਨਾ ਈਦ ਦਾ ਦਿਨ ਵੀ ਸੀਗਾ, ਮੈਂ ਘਰੋਂ ਗੋਲੀਆਂ ਖਾ ਕੇ ਅੱਧਾ ਘੰਟਾ ਟਪਾਉਣ ਆਇਆ, ਤੇ ਮੇਰਾ ਢਿੱਡ ਕਵੇ ਕਿ ਮੈਂ ਅੱਜ ਸਾਈਡ ਪੁੱਟ ਕੇ ਰੱਖ ਦਵਾਂ ਬਾਹਰ। ਕਿਉਂ? ਇੰਨੀ ਤਕਲੀਫ ਹੁੰਦੀ ਹੈ ਭੁੱਖ ਦੀ ਕਿ ਯਾਰ ਮੈਂ ਕੁਛ ਨਾ ਕੁਛ ਖਾ ਲਵਾਂ। ਅੰਦਰ ਜੰਗ ਕਰ ਰਹੀ ਹੁੰਦੀ ਉਹ ਕੀੜਿਆਂ ਦੇ ਨਾਲ, ਉਹ ਗੋਲੀ ਜਿਹੜੀ ਖਾਧੀ ਉਹ ਪੁੱਤ ਜਦੋਂ ਅੰਦਰ ਹਾਲਾਤ ਦਾ ਲੁਕਮੇ ਨਹੀਂ ਜਾਣਾ, ਫਿਰ ਜੰਗ ਹੀ ਚੱਲਣੀ ਅੰਦਰ। ਟੀਵੀ ਇਹਦੇ ਨੂੰ ਆਰਾਮ ਆ ਗਿਆ, ਲਹਿਰਾਂ ਫੇਰ ਵੀ ਆਉਂਦੀਆਂ ਰਹੀਆਂ ਬੜੀ ਦੇਰ। ਲੇਕਿਨ ਨਹੀਂ ਯਾਰ, ਅੱਲਾਹ ਪਾਕ ਉਹਨੂੰ ਸ਼ਿਫਾ ਦੇਵੇ ਬੱਟ ਨੂੰ। ਅੱਲਾ ਆਮੀਨ। ਅੱਲਾਹ ਤਾਲਾ ਮੈਂ ਉਹਨੂੰ ਕਿਹਾ, ਮੈਂ ਕਿਹਾ ਬੱਟ ਤੂੰ ਯਾਰ ਤੂੰ ਠੀਕ ਹੋ ਜਾ, ਤੇ ਤੂੰ ਵੀ ਹੋ ਜਾ। ਮੇਰੇ ਜੋੜ ਸੁੱਜ ਗਏ ਸੀ ਭਾਈ, ਮੈਂ ਹਾਕੀ ਦੇ ਨਾਲ ਤੁਰਦਾ। ਅੱਛਾ ਚਲੋ ਠੀਕ ਆ ਹੁਣ। ਲੇਕਿਨ ਕੁਦਰਤ ਨੇ, ਅੱਲਾਹ ਪਾਕ ਨੇ ਮੈਨੂੰ ਆਰਾਮ ਦਿੱਤਾ, ਸ਼ਿਫਾ ਦਿੱਤੀ। ਅੱਲਾਹ ਪਾਕ ਭੱਟ ਸਾਹਿਬ ਨੂੰ ਵੀ ਸ਼ਿਫਾ ਦਿੱਤੀ। ਹਾਂ ਅੱਲਾਹ ਪਾਕ ਸਾਰੇ ਦੁਆ ਕਰਨਾ, ਅੱਲਾਹ ਪਾਕ ਉਹਨੂੰ ਸ਼ਿਫਾ ਦੇਵੇ। ਉਹਨੂੰ ਮੈਂ ਕਿਹਾ ਬੱਟ ਤੂੰ ਫੈਸਲਾਬਾਦ ਆ ਜਾ ਮੇਰੇ ਕੋਲ। ਮੈਂ ਦੁਬਈ ਚਲੇ ਜਾਣਾ ਵਾ, ਨਹੀਂ ਤੇ ਉਹ ਬੱਟ ਕੇ ਕਿੱਧਰ ਇੱਥੇ ਕਿਤੇ ਕੰਮ ਸ਼ਾਮ ਕਰ ਲਿਆ। ਥੋੜੀਆਂ ਮਿਲਾਂ ਫੈਕਟਰੀ। ਅੱਲਾਹ ਤਾਲਾ ਉਹਨੂੰ ਤੰਦਰੁਸਤੀ ਸਿਹਤ ਦੇਵੇ। ਬਹਰਾਲ ਜੀ ਗੱਲ ਇਹ ਹੈ ਕਿ ਜੀ ਬੱਟ ਸਾਹਿਬ ਨੂੰ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ। ਮੈਨੂੰ ਬੜਾ ਦੁੱਖ ਹੋਇਆ ਦੇਖ ਕੇ, ਉਹਨੂੰ ਮੈਨੂੰ ਯਾਦ ਆਇਆ ਯਾਰ ਇੰਨਾ ਖੂਬਸੂਰਤ ਮਾਸ਼ਾਅੱਲਾ ਜਵਾਨ ਮੁੰਡਾ ਔਰ ਐਡਾ ਅੱਛਾ,
ਤੇ ਉਹਨੂੰ ਅੱਲਾਹ ਪਾਕ ਸਿਹਤ ਦੇਵੇ ਔਰ ਉਹ ਠੀਕ ਹੋਏਗਾ ਇਨਸ਼ਾਅੱਲਾ। ਇਨਸ਼ਾਅੱਲਾ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਕੋਈ ਗਲਤੀ ਗੁਸਤਾਖੀ ਸਾਡੇ ਕੋਲ ਯਕੀਨਨ ਹੋ ਜਾਂਦੀ ਯਾਰ, ਤੁਹਾਨੂੰ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਨਾ ਅੱਛੀਆਂ ਲੱਗਦੀਆਂ, ਲੇਕਿਨ ਸਾਨੂੰ ਦਰਗੁਜ਼ਰ ਕਰ ਦਿਆ ਕਰੋ, ਮਾਫੀ ਦੇ ਦਿਆ ਕਰੋ। ਆਪਣਾ ਬਹੁਤ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖ।